ਹੁਣ ਵੋਟਾਂ ਸਿਰ ਤੇ ਆ ਰਹੀਆਂ, ਪਤਾ ਨਹੀਂ ਕਿੰਨੇ ਕਰੋੜ ਰੁਪਏ ਦਾ ਕਿਸੇ ਕੰਪਨੀ ਨਾਲ ਇਹ ਸਮਝੌਤਾ ਕੀਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਹੱਕ 'ਚ ਹਵਾ ਬਣਾਉਣੀ ਆ ਆਮ ਆਦਮੀ ਪਾਰਟੀ ਦੇ, ਤੇ ਜਿਹੜੇ ਸਾਡੇ ਖਿਲਾਫ ਲਿਖਦੇ ਆ ਉਹਨਾਂ ਦਾ ਤੁਸੀਂ ਇਲਾਜ ਕਰਨਾ। ਸਾਰੀ ਜਿਹੜੀ ਪੁਲਿਸ ਵਾ ਉਹ ਲੋਕਾਂ ਨੂੰ ਸਿਕਿਉਰਿਟੀ ਦੇਣ ਦੀ ਥਾਂ ਜਿੰਨਾ ਕੁੱਤੇ ਕੰਮਾਂ 'ਚ ਲਾਈ ਹੋਈ ਆ, ਉਹਦਾ ਨਤੀਜਾ ਕੀ ਆ ਕਿ ਪੰਜਾਬ ਦੇ ਵਿੱਚ ਗੁੰਡਾ ਬਦਮਾਸ਼ੀ ਤੇ ਜਿਹੜਾ ਮਾੜਾ ਤੱਤ ਵਾ ਉਹਨੂੰ ਪੂਰਾ ਫ੍ਰੀ ਮਾਹੌਲ, ਘਰਾਂ ਦੇ ਵਿੱਚ ਵੜ ਕੇ ਲੋਕਾਂ ਦੇ ਕੁੱਟ ਕਟਾਪੇ, ਜਿਹਦਾ ਜੀ ਕਰਦਾ ਕਿ ਤੁਹਾਡੇ ਬੰਬ ਸਿੱਟ ਜੂ, ਜਿਹਦਾ ਜੀ ਕਰਦਾ। ਹੁਣ ਤਾਂ ਥਾਣਿਆਂ ਦੇ ਵਿੱਚ ਬੈਠੇ ਇਹ ਸਿਕਿਉਰ ਨਹੀਂ ਹੈਗੇ, ਫਿਰ ਮੰਨਦੇ ਨਹੀਂ ਹੈਗੇ ਵੀ ਹਾਂ ਜੀ ਬੰਬ ਚੱਲਿਆ। ਜਿਸ ਗੰਦੇ ਲਹਿਜੇ ਵਿੱਚ ਤੇ ਗੰਦੀ ਗੱਲ ਯੋਗਰਾਜ ਨੇ ਬੋਲੀ ਆ, ਉਹਦਾ ਰੌਲਾ ਪਿਆ ਹੋਇਆ। ਪਰ ਇਸ ਤੋਂ ਪਹਿਲਾਂ ਵੀ ਕਈ ਇਹੋ ਜਿਹੇ ਸੀਰੀਅਲ ਬਣੇ ਆ ਜਿਨ੍ਹਾਂ ਵਿੱਚ ਅੰਮ੍ਰਿਤਧਾਰੀ ਬੰਦਿਆਂ ਨੂੰ ਰੇਪ ਕਰਦਿਆਂ ਨੂੰ ਜਾਂ ਨਸ਼ਾ ਕਰਦਿਆਂ ਨੂੰ, ਜਿਹੜੇ ਤੰਬਾਕੂ ਆ ਜਾਂ ਬੀੜੀ ਸਿਗਰਟ ਆ, ਵੀ ਇਹ ਸਾਡਾ ਹਿੱਸਾ ਹੈ, ਸਾਡੇ ਧਰਮ ਦਾ ਹਿੱਸਾ। ਹੁਣ ਅਗਲੇ ਤਾਂ ਸਿੱਖੀ ਸਰੂਪ ਵਾਲਿਆਂ ਨੂੰ ਇਹੋ ਜਿਹੀਆਂ ਹਰਕਤਾਂ ਕਰਤੂਤਾਂ ਕਰਦਿਆਂ ਨੂੰ ਦਿਖਾ ਰਹੇ। ਇਹ ਜਿਹੜਾ ਮੀਡੀਆ ਰਾਹੀਂ ਅਟੈਕ ਆ ਜਾਂ ਮੀਡੀਆ ਰਾਹੀਂ ਇਹ ਮੱਤ ਦਿੱਤੀ ਜਾ ਰਹੀ ਆ ਵੀ ਤੁਸੀਂ ਕਰੈਕਟਰਲੈਸ ਬਣੋ, ਆਸ਼ਕ ਬਣੋ, ਅਯਾਸ਼ ਬਣੋ, ਬਦਮਾਸ਼ ਬਣੋ, ਤੁਸੀਂ दारू ਪੀਣ ਵਾਲੇ ਬਣੋ, ਤੁਸੀਂ ਗੁੰਡੇ ਬਣੋ, ਇਹ ਸਾਰੀ ਜਿਹੜੀ ਮੱਤ ਦਿੱਤੀ ਜਾ ਰਹੀ ਆ, ਕੋਈ ਇਹੋ ਜਿਹੀ ਕਲਾਕਾਰ ਬਣਾ ਕੇ ਇਹੋ ਜਿਹੀਆਂ ਹਰਕਤਾਂ ਕਰਾ ਕੇ ਵੀ ਨਵੇਂ ਮੁੰਡੇ ਕੁੜੀ ਨੂੰ ਇਉਂ ਲੱਗੇ ਵੀ ਇਹ ਤਾਂ ਇੱਕ ਨੋਰਮਲ ਗੱਲ ਆ, ਮੈਂ ਨਹੀਂ ਬੋਲਣਾ। ਕਿਹਾ ਜਾਂਦਾ ਨਾ ਵੀ ਤੁਸੀਂ ਮੈਨੂੰ ਕਿਸੇ ਇਲਾਕੇ ਦੇ ਮੁੰਡੇ ਕੁੜੀਆਂ ਦੇ ਗੀਤ ਦੱਸ ਦਿਓ ਵੀ ਇਹੋ ਜਿਹੇ ਗੀਤ ਸੁਣਦੇ ਆ, ਮੈਂ ਤੁਹਾਨੂੰ ਦੱਸ ਦੂੰ ਵੀ ਉਹਨਾਂ ਦਾ ਕਰੈਕਟਰ ਕਿਹੋ ਜਿਹਾ। ਸੋ ਸਾਡਾ ਕਰੈਕਟਰ ਖਰਾਬ ਕਰਨ ਦੇ ਲਈ, ਸਾਨੂੰ ਭੈੜੇ, ਮਾੜੇ, ਗੰਦੇ, ਨੀਚ, ਨਕੰਮੇ, ਦੁਨੀਆ ਦੇ ਸਭ ਤੋਂ ਗਰਕੇ ਹੋਏ ਮਨੁੱਖ ਵਜੋਂ ਘੜਨ ਦੇ ਲਈ ਜਿਹੜੀ ਖੇਡ ਖੇਡੀ ਜਾ ਰਹੀ ਆ, ਇਹ ਜਿਹਨੂੰ ਸਮਝ ਨਹੀਂ ਆ ਰਹੀ ਉਹਨੂੰ ਨਾ ਇੱਕ ਇੱਟ ਲੈਣੀ ਚਾਹੀਦੀ ਆ, ਇੱਟ ਅੱਧੀ ਕਰ ਲਵੇ ਵਿਚਾਲਿਓ ਤੇ ਫਿਰ ਆਪਦੇ ਸਿਰ 'ਚ ਮਾਰੇ ਠਾ ਦੇਣ, ਸ਼ਾਇਦ ਉਹਦੇ ਦਿਮਾਗ ਦਾ ਜਿਹੜਾ ਤਾਲਾ ਬੰਦ ਵਾ ਉਹ ਖੁੱਲ ਜਵੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਕਸਰ ਹੀ ਇਸ ਪ੍ਰੋਗਰਾਮ ਦੇ ਵਿੱਚ ਭਾਰਤ ਦੀ ਇਸ ਡੈਮੋਕ੍ਰੇਸੀ ਦਾ, ਇਸ ਲੋਕਤੰਤਰ ਦਾ ਸੁੱਚਾ ਰੂਪ ਪੇਸ਼ ਕਰਦਾ ਰਹਿਣਾ, ਸਮਝਾਉਂਦਾ ਰਹਿਣਾ ਆਪਦੇ ਭਰਾਵਾਂ ਨੂੰ ਵੀ ਐਵੇਂ ਹੀ ਇਸ ਫਰੇਬੀ ਜਾਲ ਤੋਂ ਬਚੋ, ਵੀ ਇੱਥੇ ਬੜੀ ਡੈਮੋਕ੍ਰੇਸੀ ਆ, ਲੋਕਤੰਤਰ ਆ। ਇੱਥੇ ਇੱਕ ਤਰੀਕੇ ਨਾਲ ਲੁਕੀ ਛਿਪੀ ਡਿਕਟੇਟਰਸ਼ਿਪ, ਤੇ ਉਸ ਡਿਕਟੇਟਰਸ਼ਿਪ ਕਰਕੇ ਇਸ ਮੁਲਕ ਦੇ ਵਿੱਚ ਹਾਹਾਕਾਰ ਮੱਚੀ ਰਹਿੰਦੀ। ਹੁਣ ਤਾਂ ਸਾਰੇ ਹੀ ਸਿਆਣੇ ਲੋਕ ਮੰਨਣ ਲੱਗ ਪਏ ਵੀ ਜਿਵੇਂ ਹਿਟਲਰ ਨੇ ਸਾਰਾ ਕੁਝ ਦੇਸ਼ ਭਗਤੀ ਦੇ ਨਾਂ ਹੇਠ ਕੀਤਾ ਸੀ, ਬੇੜਾ ਗਰਕ ਕਰਤਾ ਸੀ, ਉਵੇਂ ਹੀ ਹੁਣ ਮੋਦੀ ਦੇ ਝੰਡੇ ਹੇਠ, BJP ਦੇ ਝੰਡੇ ਹੇਠ ਇਸ ਭਾਰਤ ਦਾ ਬੇੜਾ ਗਰਕ ਹੋ ਰਿਹਾ। ਹੁਣ ਆ ਚਰਚਾ ਚੱਲ ਰਹੀ ਆ, ਨੀਦਰਲੈਂਡ ਦੀ ਕਿਸੇ ਪੱਤਰਕਾਰ ਨੇ ਮੋਦੀ ਸਰਕਾਰ ਤੋਂ ਜਾਂ ਸਵਾਲ ਪੁੱਛਿਆ ਤੇ ਉੱਥੇ ਪਹਿਲੀ ਗੱਲ ਤਾਂ ਜਿਹੜਾ ਨੁਮਾਇੰਦੇ ਸੀਗੇ ਇਹਨਾਂ ਤੋਂ ਗੱਲ ਹੀ ਨਾ, ਮੋਦੀ ਤੋਂ ਤਾਂ ਸਵਾਲ ਪੁੱਛਣ ਦੀ ਹੋਈ ਇੱਕ ਆਪਣੇ ਆਪ 'ਚ ਹਾਸੋਹੀਣੀ ਗੱਲ ਆ ਵੀ ਪੁੱਛਣਾ ਕੀ ਆ, ਇੱਥੇ ਅੱਜ ਤੱਕ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ। ਹੁਣ ਉੱਥੇ ਜਿਹੜੀ ਹੈਗੀ ਆ ਜਰਨਲਿਜ਼ਮ ਜਾਂ ਪੱਤਰਕਾਰਤਾ ਉਹ ਫ੍ਰੀ ਆ ਤੇ ਬਹੁਤ ਉੱਚੇ ਨੰਬਰਾਂ 'ਚ, ਉਹਨਾਂ ਨੇ ਉਸੇ ਹਿਸਾਬ ਨਾਲ ਕਿਤੇ ਗੱਲ ਪੁੱਛ ਬੈਠੇ ਤੇ ਉਹ ਜਿਹੜੀ ਕੁੜੀ ਆ ਵਿਦੇਸ਼ੀ ਪੱਤਰਕਾਰ, ਮਤਲਬ ਉਹਦੇ ਨਾਲ ਜੋ ਕੁਝ ਕੀਤਾ ਜਾ ਰਿਹਾ, ਹੈਲੇ ਲਿੰਗ ਉਹਦਾ ਨਵਾਂ ਕੁੜੀ ਦਾ, ਉਹ ਨੀਦਰਲੈਂਡ ਦੇ ਵਿੱਚ ਜਦੋਂ ਉਹਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛਣਾ ਸੀ, ਉਹ ਤਾਂ ਫਿਰ ਉਹ ਤਿੱਤਰ ਹੋ ਗਿਆ ਵੀ ਇਹ ਕੀ ਪੁੱਛ ਲਿਆ। ਤੇ ਬਾਅਦ ਵਿੱਚ ਜਿਹੜੀ ਹੈਗੀ ਆ ਇਹਨਾਂ ਦੀ
ਦੂਜੀ ਸਰਕਾਰੀ ਤੌਰ ਦੇ ਉੱਤੇ ਉੱਥੇ ਰਿਸਪੌਂਸੀਬਲ ਧਿਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਜਵਾਬ ਦੇਵਾਂਗੇ, ਕੋਈ ਚੱਕਰ ਨਹੀਂ, ਤੁਸੀਂ ਆ ਜਾਓ। ਉੱਥੇ ਫਿਰ ਜੋ ਜਵਲੀਆਂ ਮਾਰੀਆਂ ਵੀ ਅੱਛਾ ਤੁਸੀਂ ਇਹ ਪੁੱਛਦੇ ਹੋ, ਸੀ ਮਤਲਬ ਗੱਲ ਦਾ ਕੋਈ ਜਵਾਬ ਹੀ ਨਹੀਂ। ਹੁਣ ਜਿਹੜਾ ਮੋਦੀ ਆ, ਜਦੋਂ ਉਹਨੂੰ ਪੁੱਛਣਾ ਹੋਵੇ ਕਿਸੇ ਨੇ, ਜਿਵੇਂ ਉਹਨੇ ਅਕਸ਼ੇ ਨੇ ਪੁੱਛਿਆ ਸੀ ਇੱਕ ਵਾਰੀ ਵੀ ਅੰਬ ਤੁਸੀਂ ਕਿਵੇਂ ਖਾਂਦੇ ਹੋ, ਇਹੋ ਜਿਹੀਆਂ ਗੱਲਾਂ। ਚਲੋ ਜਿਹੜਾ ਕੁਝ ਮੋਦੀ ਨੇ ਜਾਂ ਉਹਦੇ ਚਮਚਿਆਂ ਨੇ ਉੱਥੇ ਚੰਦ ਚਾੜਿਆ, ਉਹ ਤਾਂ ਖਾਧੀ ਕੜੀ। ਪਰ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਉਹਦਾ ਲੱਭ ਕੇ, ਉਹ ਸੋਸ਼ਲ ਮੀਡੀਆ ਅਕਾਊਂਟ ਉਸ ਪੱਤਰਕਾਰ ਕੁੜੀ ਦਾ, ਉਹਦੀ ਜਿਉਂ ਟ੍ਰੋਲਿੰਗ ਹੋ ਰਹੀ ਆ, ਜੋ ਗੰਦ ਬਕਿਆ ਜਾ ਰਿਹਾ, ਉਹ ਜਿਵੇਂ ਇੱਥੇ ਇਹਨਾਂ ਨੂੰ ਸਿਖਾਇਆ ਹੀ ਇਹ ਗਿਆ। WhatsApp ਯੂਨੀਵਰਸਿਟੀ ਜਿਹੜੀ ਇਹਨਾਂ ਨੇ ਬਣਾਈ ਹੋਈ ਆ, ਵੀ ਜਿਹਦੇ ਨਾਲ ਸਹਿਮਤੀ ਨਾ ਹੋਵੇ, ਜਿਹੜਾ ਆਪਣੇ ਮੋਦੀ ਭਗਵਾਨ ਦਾ ਕਿਸੇ ਤਰੀਕੇ ਨਾਲ ਪਰੇਸ਼ਾਨੀ ਦਾ ਸਬੱਬ ਬਣੇ, ਉਹਦੀ ਟ੍ਰੋਲਿੰਗ ਕਰ ਦੋ। ਹੁਣ ਇਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਭਾਰਤ ਮਾਤਾ ਦਾ, ਵਿਸ਼ਵ ਗੁਰੂ ਦਾ, ਹੁਣ ਇਹ ਨਹੀਂ ਪਤਾ ਲੱਗਦਾ ਵੀ ਭਾਰਤ ਨੂੰ ਇਸਤਰੀ ਲਿੰਗ ਮੰਨਣਾ ਜਾਂ ਪੁਲਿੰਗ ਮੰਨਣਾ। ਕਦੇ ਕਹਿ ਦਿੰਦੇ ਆ ਵਿਸ਼ਵ ਗੁਰੂ ਆ ਭਾਰਤ, ਕਦੇ ਕਹਿੰਦੇ ਆ ਇਹ ਜੀ ਭਾਰਤ ਮਾਤਾ ਵਾ। ਤੇ ਇਸ ਚੱਕਰ ਦੇ ਵਿੱਚ ਹੁਣ ਪਤਾ ਨਹੀਂ ਇਹ ਜਿਹੜੀ ਟ੍ਰੋਲਿੰਗ ਹੋ ਰਹੀ ਆ, ਜੋ ਇੱਕ ਔਰਤ ਨਾਲ, ਇੱਕ ਪੱਤਰਕਾਰ ਨਾਲ, ਇੱਕ ਇਸ ਤਰੀਕੇ ਨਾਲ ਮਿਸਬਿਹੇਵ ਜਿਹੜਾ ਕੀਤਾ ਜਾ ਰਿਹਾ, ਉਹਦਾ ਮੈਂ ਆਹ ਟਵੀਟ ਪੜ੍ਹ ਰਿਹਾ ਵਿਚਾਰੀ ਦਾ। ਉਹ ਕਹਿੰਦੀ ਆ ਨਾ ਕੋਈ ਮੈਂ ਜਿਹੜੀ ਆ ਕੋਈ ਸਪਾਈ ਸਪੂਈ ਆ, ਜਸੂਸ ਜਸਾਸ ਆ, ਮੈਂ ਕੁਝ ਨਹੀਂ ਹੈ। ਪਰ ਕਿਉਂਕਿ ਉਹਦੇ ਖਿਲਾਫ ਜਿੰਨੀ ਬਕਵਾਸ ਲਿਖੀ ਜਾ ਰਹੀ, I never thought I would have to write this, but I am not a foreign spy of any sort sent out by any foreign government. My work is journalism, primarily in Norway now. ਉਹ ਜਿਹੜਾ ਉਸ ਐਲੇ ਲਿੰਗ ਨੇ ਇਹ ਲਿਖਿਆ ਨਾ ਆਪਦੇ ਟਵਿੱਟਰ ਤੇ, ਇਹ ਇੱਕ ਤਰੀਕੇ ਨਾਲ ਇਸ ਇੰਡੀਆ ਦੇ ਮੂੰਹ ਤੇ ਇੱਕ ਥੱਪੜ। ਪਰ ਨਾ ਇਹਨਾਂ ਨੂੰ ਕੋਈ ਸ਼ਰਮ ਹੈ, ਕਿਉਂਕਿ ਇਸ ਮੁਲਕ ਦੇ ਵਿੱਚ ਇਸ ਮੌਕੇ ਵੱਡੀਆਂ ਜਿਹੜੀਆਂ ਸੀਟਾਂ ਹੁੰਦੀਆਂ ਨੇ, ਪ੍ਰਧਾਨ ਮੰਤਰੀ ਜਾਂ ਹੋਰ ਸਾਰੇ ਮੁੱਖ ਮੰਤਰੀ ਵੀ, ਉੱਥੇ ਇਹੋ ਜਿਹੇ ਜਮੂਰੀ ਬੈਠੇ। ਸਾਡੇ ਵੀ ਇੱਥੇ ਆ ਜਿਹੜਾ ਬੈਠਾ, ਉਹ ਕਮੇਡੀਅਨ ਰਿਹਾ ਪਹਿਲਾਂ, ਜਿਵੇਂ ਯੂਕਰੇਨ ਵਾਲੇ ਕਮੇਡੀਅਨ ਦੀਆਂ ਗੱਲਾਂ ਨੇ। ਇੱਥੇ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ ਲੋਕਾਂ ਨੂੰ ਪਹਿਲਾਂ, ਕਿਉਂਕਿ ਬਣਾਈ ਬੜੀ ਕਮਾਲ ਦੀ ਸੀ ਤੇ ਲੋਕ ਉਦੋਂ ਬਾਦਲਕਿਆਂ ਤੋਂ, ਕਾਂਗਰਸੀਆਂ ਤੋਂ ਦੁਖੀ ਸੀ। ਇਹਨਾਂ ਦੀ ਸਰਕਾਰ ਬਣ ਗਈ ਭਗਵੰਤ ਮਾਨ ਹੋਣਾ ਦੀ, ਤੇ 4.5 ਸਾਲ ਜੱਕੜ ਜੁੱਕੜ ਮਾਰ ਕੇ, ਝੂਠ ਸੱਚ ਬੋਲ ਕੇ, ਜਿਵੇਂ ਖਰਾਬ ਘੜੀ ਦਿਨ 'ਚ ਇੱਕ ਵਾਰੀ ਤਾਂ ਲੱਗਦਾ ਨਾ ਵੀ ਬਿਲਕੁਲ ਸਹੀ ਟਾਈਮ ਆ ਜੀ ਹੁਣ ਇਹਦਾ ਘੜੀ ਦਾ, ਉਵੇਂ ਇਸ ਸਰਕਾਰ ਨੇ ਹੁਣ ਵੋਟਾਂ ਸਿਰ ਤੇ ਆ ਰਹੀਆਂ ਨੇ, ਤੇ ਵੋਟਾਂ ਦੇ ਹਿਸਾਬ ਨਾਲ ਲੋਕਾਂ ਨੂੰ ਭਰਮਾਉਣ ਲਈ ਦੱਸਦੇ ਆ ਬਈ ਪਤਾ ਨਹੀਂ ਕਿੰਨੇ ਕਰੋੜ ਰੁਪਈਏ ਦਾ ਕਿਸੇ ਕੰਪਨੀ ਨਾਲ ਇਹ ਸਮਝੌਤਾ ਕੀਤਾ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਹੱਕ 'ਚ ਹਵਾ ਬਣਾਉਣੀ ਆ ਆਮ ਆਦਮੀ ਪਾਰਟੀ ਦੇ, ਤੇ ਜਿਹੜੇ ਸਾਡੇ ਖਿਲਾਫ ਲਿਖਦੇ ਆ ਉਹਨਾਂ ਦਾ ਤੁਸੀਂ ਇਲਾਜ ਕਰਨਾ। ਇਲਾਜ ਕੀ ਹੋਊਗਾ? ਉਹਨਾਂ ਦੀ ਟ੍ਰੋਲਿੰਗ ਕਰੋ, ਜਾਂ ਉਹਨਾਂ ਦੇ ਕਮੈਂਟ ਆ ਜਿਹੜੇ, ਜਾਂ ਪੋਸਟਾਂ, ਉਹਨਾਂ ਨੂੰ ਉਹਨਾਂ ਦੇ ਫੇਸਬੁੱਕ ਅਕਾਊਂਟਸ ਦੀਆਂ ਉਹ ਕਰ ਦਿਓ ਸ਼ਿਕਾਇਤ ਕਰਕੇ, ਜਿਵੇਂ, ਕਿਉਂਕਿ ਫਿਰ ਫੇਸਬੁੱਕ ਤੋਂ ਜਾਂ ਅਕਾਊਂਟ ਡਿਲੀਟ ਹੋ ਜਾਂਦੇ ਆ ਵੀ ਦੇਖੋ ਜੀ ਇਹ ਤਾਂ ਅਕਾਊਂਟ ਆ ਜਿਹੜਾ ਇਹ ਤਾਂ ਇਹਦੇ ਭਗਵੰਤ ਮਾਨ ਦੇ ਜਾਂ ਸਰਕਾਰ ਦੇ ਖਿਲਾਫ ਚੱਲਦਾ। ਹੁਣ ਜਿਸ ਮੁਲਕ ਦੇ ਵਿੱਚ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਲੱਲੂ ਪੰਜੂ ਬੰਦੇ ਬਿਠਾ ਕੇ, ਉਹਨਾਂ ਨੂੰ ਪੈਸੇ ਦੇ ਕੇ ਆਪਦੇ ਹੱਕ 'ਚ ਕਮੈਂਟ ਕਰਾਉਣ ਦੇ ਪੈਸੇ ਵੀ ਮਿਲਦੇ ਆ। ਕਈ ਕਹਿੰਦੇ ਆ 2 ਰੁਪਈਏ ਪਰ ਕਮੈਂਟ ਆ, ਕਈ ਕਹਿੰਦੇ ਆ ਜੀ ਹੁਣ 5 ਰੁਪਈਏ ਪਰ ਕਮੈਂਟ ਹੋ ਗਿਆ, ਵੀ ਜੇ ਤੁਸੀਂ ਇੱਕ ਦਿਨ ਦੇ ਵਿੱਚ 500 ਕਮੈਂਟ ਕਰਦੇ ਹੋ, ਤੇ ਜੇ 2 ਰੁਪਏ ਦੇ ਹਿਸਾਬ ਨਾਲ 1000 ਰੁਪਇਆ ਦਿਹਾੜੀ ਘਰੇ ਬੈਠੇ ਨੂੰ ਮਿਲਦੀ ਆ, ਮੋਬਾਈਲ ਹੱਥ 'ਚ ਫੜਿਆ ਹੋਇਆ, ਤੇ ਜੇ 5 ਰੁਪਈਏ ਦੇ ਹਿਸਾਬ ਨਾਲ ਆ, ਫਿਰ ਉਹ ਇਸ ਤਰ੍ਹਾਂ। ਮਤਲਬ ਇਹ ਸਾਰਾ ਇਸ ਮੁਲਕ ਦੀ ਆਹ ਲੋਕਤੰਤਰ, ਵੋਟਾਂ ਵਾਟਾਂ ਵਾਲਾ ਗਧੀ ਗੇੜਾ ਜਿਹੜਾ ਦੇਖ ਹੀ ਰਹੇ ਹੋ ਤੁਸੀਂ, ਜਿੱਥੇ ਜਿੱਥੇ ਇਲੈਕਸ਼ਨਾਂ ਦੇ ਕਾਗਜ਼ ਭਰਨ ਕਰਕੇ ਕੁੱਟ ਕਟਾਪੇ ਚੱਲ ਰਹੇ ਨੇ, ਉਹ ਸਾਰਿਆਂ ਦੇ ਸਾਹਮਣੇ ਆ। ਸੋ ਇਸ ਮਾਹੌਲ ਦੇ ਵਿੱਚ ਪੰਜਾਬ ਦੀ ਪੁਲਿਸ ਜਿਹੜੀ ਆ ਜਾਂ ਪ੍ਰਸ਼ਾਸਨ ਆ, ਉਹ ਕਿਵੇਂ ਚੱਲ ਰਿਹਾ? ਸਾਰੀ ਜਿਹੜੀ ਪੁਲਿਸ ਵਾ ਉਹ ਲੋਕਾਂ ਨੂੰ ਸਿਕਿਉਰਿਟੀ ਦੇਣ ਦੀ ਥਾਂ ਜਿੰਨਾ ਕੁੱਤੇ ਕੰਮਾਂ 'ਚ ਲਾਈ ਹੋਈ ਆ, ਉਹਦਾ ਨਤੀਜਾ ਕੀ ਆ ਕਿ ਪੰਜਾਬ ਦੇ ਵਿੱਚ ਗੁੰਡਾ ਬਦਮਾਸ਼ੀ ਤੇ ਜਿਹੜਾ ਮਾੜਾ ਤੱਤ ਵਾ ਉਹਨੂੰ ਪੂਰਾ ਫ੍ਰੀ ਮਾਹੌਲ, ਹਰ ਰੋਜ਼
ਲੁੱਟਾਂ ਖੋਹਾਂ ਦੀਆਂ। ਹੁਣ ਤਾਂ ਗਲੀ ਬਾਜ਼ਾਰ ਦੇ ਵਿੱਚ ਤਾਂ ਕੀ ਦਰਾਂ ਦੇ ਮੂਹਰੇ ਜੇਕਰ ਕੋਈ 4 ਬੀਬੀਆਂ ਬੈਠੀਆਂ ਨੇ, ਜਾਂ ਕੋਈ ਗੁਰਦੁਆਰਿਓਂ ਸਵੇਰੋਂ 4-5 ਵਜੇ ਸਾਜਰੇ ਸਾਡੇ ਆਮ ਆ ਵੀ ਗੁਰਦੁਆਰੇ ਜਾਂ ਹੋਰ ਧਾਰਮਿਕ ਅਸਥਾਨ ਨੂੰ ਲੋਕ ਮੱਥਾ ਟੇਕਣ, ਵੱਡੀ ਉਮਰ ਦੀਆਂ ਔਰਤਾਂ ਜਾਂ ਬੰਦਿਆਂ ਨੂੰ ਮਨ 'ਚ ਹੁੰਦਾ ਵੀ ਚਲੋ ਗੁਰੂ ਘਰ ਚੱਲਦੇ ਆ। ਆਉਂਦਿਆਂ ਜਾਂਦਿਆਂ ਨੂੰ ਪਤਾ ਨਹੀਂ ਕਿੱਥੋਂ ਕੋਈ ਜਿਹੜੇ ਹੈਗੇ ਆ ਬਦਮਾਸ਼ ਅਨਸਰ ਉਹ ਘੇਰ ਲੈਣ, ਕੰਨਾਂ 'ਚੋਂ ਵਾਲੀਆਂ ਖੋਹ ਲੈਣ ਜਾਂ ਗਲ 'ਚੋਂ ਚੈਨੀ ਵਗੈਰਾ ਖੋਹ ਲੈਣ। ਕਈਆਂ ਨੂੰ ਮੋਬਾਈਲ ਵਗੈਰਾ, ਜਾਂ ਕਈਆਂ ਦੀਆਂ ਸਕੂਟੀਆਂ, ਕਿਉਂਕਿ ਕਈ ਬਜ਼ੁਰਗ ਸਕੂਟੀ ਤੇ ਜਾ ਰਹੇ ਹੁੰਦੇ ਆ। ਉਹ ਇਸ ਮਸਲੇ ਵਿੱਚ ਸਿਕਿਉਰਿਟੀ ਜਿਹੜੀ ਆ ਉਹ ਬਿਲਕੁਲ ਖਤਮ ਹੈ। ਘਰਾਂ ਦੇ ਵਿੱਚ ਵੜ ਕੇ ਲੋਕਾਂ ਦੇ ਕੁੱਟ ਕਟਾਪੇ, ਜਿਹਦਾ ਜੀ ਕਰਦਾ ਆ ਕੇ ਤੁਹਾਡੇ ਬੰਬ ਸਿੱਟ ਜੂ, ਜਿਹਦਾ ਜੀ ਕਰਦਾ। ਹੁਣ ਤਾਂ ਥਾਣਿਆਂ ਦੇ ਵਿੱਚ ਬੈਠੇ ਇਹ ਸਿਕਿਉਰ ਨਹੀਂ ਹੈਗੇ, ਫਿਰ ਮੰਨਦੇ ਨਹੀਂ ਹੈਗੇ ਵੀ ਹਾਂ ਜੀ ਬੰਬ ਚੱਲਿਆ। ਉਹ ਇਸ ਮਾਹੌਲ ਦੇ ਵਿੱਚ ਆ ਸ਼ਸ਼ੀ ਕਾਂਤ ਇੱਕ ਸਾਬਕਾ ਡੀਜੀਪੀ ਰਿਹਾ, ਉਹਦੀ ਇੱਕ ਸਟੇਟਮੈਂਟ ਆ ਜਿਹੜੀ 10-15 ਸਾਲ ਪਹਿਲਾਂ ਉਹਨੇ ਦਿੱਤੀ ਸੀ। ਅਕਸਰ ਹੀ ਉਹ ਸਟੇਟਮੈਂਟ ਸੋਸ਼ਲ ਮੀਡੀਆ ਤੇ ਘੁੰਮਦੀ ਰਹਿੰਦੀ ਹੈ। ਉਹਨੇ ਕਿਹਾ ਸੀ ਵੀ ਖਾੜਕੂਆਂ ਨੇ ਆਪਦੇ ਹੁੰਦਿਆਂ ਪੰਜਾਬ ਦੇ ਵਿੱਚ ਰੱਤੀ ਪਰ ਨਸ਼ਾ ਨਹੀਂ ਸੀ ਕਦੇ ਵਿਕਣ ਦਿੱਤਾ। ਹੁਣ ਇਹ ਜਿਹੜੀ ਗੱਲ ਆ, ਇਹ ਇੱਕ ਸਾਬਕਾ ਡੀਜੀਪੀ ਦਾ ਮਤਲਬ ਸਰਟੀਫਿਕੇਟ ਦਿੱਤਾ ਹੋਇਆ। ਜਿਹੜੀ ਖਾੜਕੂ ਲਹਿਰ ਮੌਕੇ, ਜਿਹਨੂੰ ਕਈ ਕਹਿੰਦੇ ਆ ਜੀ ਕਾਲਾ ਦੌਰ ਸੀ, ਉਦੋਂ ਨਸ਼ਿਆਂ ਦੇ ਜਿਹੜੇ ਵਪਾਰੀ ਸੀ ਉਹਨਾਂ ਦਾ ਜੋ ਹਾਲ ਸੀ ਉਹ ਇਸ ਸਟੇਟਮੈਂਟ ਤੋਂ ਦੇਖ ਲਓ। ਫਿਰ ਜਿਹੜੇ ਹੋਰ ਮਾਰੂ ਘਿਨਾਉਣੇ ਵਰਤਾਰੇ ਆ, ਹੁਣ ਤੁਹਾਡੇ ਸਭ ਦੇ ਸਾਹਮਣੇ ਆ ਵੀ ਇੱਕ ਕੁੜੀ ਜਿਹਦਾ ਨਾਂ ਗੁਰਬਾਣੀ ਰੱਖ ਲਿਆ। ਗੁਰਬਾਣੀ ਕਿਸੇ ਕੁੜੀ ਦਾ ਨਾਂ ਅੱਜ ਤੱਕ ਮੈਂ ਤਾਂ ਛੇਤੀ ਦੇਖਿਆ ਨਹੀਂ, ਕੋਈ ਹੁੰਦਾ ਨਹੀਂ। ਹੁਣ ਕਈਆਂ ਨੂੰ ਇਹ ਗੱਲ ਜਿਹੜੀ ਆ ਇੱਕ ਮਾੜੀ ਲੱਗ ਸਕਦੀ ਆ, ਪਰ ਜਪਜੀ ਖਹਿਰਾ ਕੁੜੀ ਦਾ ਨਾਂ ਇੱਕ ਦਾ, ਇੱਕ ਸੁਖਮਣੀ ਸੀਗਾ। ਇਹੋ ਜਿਹੇ ਨਾਂ ਰੱਖਣੇ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ। ਫਿਰ ਇਹਨਾਂ ਦੇ ਹਾਣ ਦੇ ਵੀ ਹੋਣਾ ਪਊਗਾ ਨਾ, ਤੁਹਾਡਾ ਆਚਾਰ ਕਰਦਾਰ ਵੀ ਇਹੋ ਜਿਹਾ ਹੋਵੇ। ਹੁਣ ਗੁਰਬਾਣੀ ਜਿਹੜਾ ਉਹ ਕੁੜੀ ਦਾ ਨਾਂ ਰੱਖਿਆ ਹੋਇਆ ਪੁਲਿਸ ਵਾਲੀ ਦਾ, ਤੇ ਜਿਸ ਗੰਦੇ ਲਹਿਜੇ ਵਿੱਚ ਤੇ ਗੰਦੀ ਗੱਲ ਯੋਗਰਾਜ ਨੇ ਬੋਲੀ ਆ, ਉਹਦਾ ਰੌਲਾ ਪਿਆ ਹੋਇਆ। ਪਰ ਇਸ ਤੋਂ ਪਹਿਲਾਂ ਵੀ ਕਈ ਇਹੋ ਜਿਹੇ ਸੀਰੀਅਲ ਬਣੇ ਆ ਜਿਨ੍ਹਾਂ ਵਿੱਚ ਅੰਮ੍ਰਿਤਧਾਰੀ ਬੰਦਿਆਂ ਨੂੰ ਰੇਪ ਕਰਦਿਆਂ ਨੂੰ, ਜਾਂ ਨਸ਼ਾ ਕਰਦਿਆਂ ਨੂੰ, ਜਾਂ ਜਿਵੇਂ ਆਹ ਧੁਰੰਦਰ ਫਿਲਮ ਦੇ ਵਿੱਚ ਮਤਲਬ ਸਿੱਖ ਮੁੰਡਾ ਉਹ ਦਿਖਾਇਆ ਵੀ ਉਹ ਹੀਰੋ ਆ ਜਿਹੜਾ ਵੀ ਉਹ ਹੈ ਤਾਂ ਸਿੱਖਾਂ ਦਾ, ਤੇ ਉਹਨੂੰ ਇਹਨਾਂ ਨੇ ਚਲੋ ਕਰਕੇ ਆਪਦੇ ਹਿਸਾਬ ਨਾਲ ਪਾਕਿਸਤਾਨ ਦੇ ਵਿੱਚ ਸਟੋਰੀ ਦੇ ਵਿੱਚ ਕਾਲਪਨਿਕ ਕਹਾਣੀ ਦੇ ਵਿੱਚ ਵੀ ਉੱਥੇ ਜੀ ਭੇਜ, ਉਹਨੂੰ ਸਿਗਰਟ ਪੀਂਦੇ ਨੂੰ ਵੀ ਦਿਖਾਉਂਦੇ ਆ ਜਾਂ ਹੋਰ ਆ ਗੱਲਾਂ ਹਨ। ਹੁਣ ਇਹ ਗੱਲ ਸਾਡੇ ਘਰਾਂ 'ਚ ਬਚਪਨ ਤੋਂ ਅਸੀਂ ਇਹ ਦੇਖੀ ਆ ਵੀ ਇਹ ਜਿਹੜਾ ਤੰਬਾਕੂ ਆ ਜਾਂ ਬੀੜੀ ਸਿਗਰਟ ਆ ਵੀ ਇਹ ਸਾਡਾ ਹਿੱਸਾ ਨਹੀਂ, ਸਾਡੇ ਧਰਮ ਦਾ ਹਿੱਸਾ। ਹੁਣ ਅਗਲੇ ਤਾਂ ਸਿੱਖੀ ਸਰੂਪ ਵਾਲਿਆਂ ਨੂੰ ਇਹੋ ਜਿਹੀਆਂ ਹਰਕਤਾਂ ਕਰਤੂਤਾਂ ਕਰਦਿਆਂ ਨੂੰ ਦਿਖਾ ਰਹੇ। ਇਹ ਜਿਹੜਾ ਮੀਡੀਆ ਰਾਹੀਂ ਅਟੈਕ ਆ ਜਾਂ ਮੀਡੀਆ ਰਾਹੀਂ ਇਹ ਮੱਤ ਦਿੱਤੀ ਜਾ ਰਹੀ ਆ ਵੀ ਤੁਸੀਂ ਕਰੈਕਟਰਲੈਸ ਬਣੋ, ਆਸ਼ਕ ਬਣੋ, ਅਯਾਸ਼ ਬਣੋ, ਬਦਮਾਸ਼ ਬਣੋ, ਤੁਸੀਂ दारू ਪੀਣ ਵਾਲੇ ਬਣੋ, ਤੁਸੀਂ ਗੁੰਡੇ ਬਣੋ। ਇਹ ਸਾਰੀ ਜਿਹੜੀ ਮੱਤ ਦਿੱਤੀ ਜਾ ਰਹੀ ਆ, ਕੋਈ ਇਹੋ ਜਿਹੀ ਕਲਾਕਾਰ ਬਣਾ ਕੇ ਇਹੋ ਜਿਹੀਆਂ ਹਰਕਤਾਂ ਕਰਾ ਕੇ ਵੀ ਨਵੇਂ ਮੁੰਡੇ ਕੁੜੀ ਨੂੰ ਇਉਂ ਲੱਗੇ ਵੀ ਜਿਵੇਂ ਗੁੱਗੂ ਗੱਲ ਨੇ ਗੰਦੀ ਗੱਲ ਬੋਲੀ ਆ ਵੀ ਇਹ ਤਾਂ ਇੱਕ ਨੋਰਮਲ ਗੱਲ ਆ, ਮੈਂ ਵੀ ਬੋਲਣਾ। ਸੌਰੀ, ਯੋਗਰਾਜ ਨੇ ਜਿਹੜੀ ਗੰਦੀ ਗੱਲ ਬੋਲੀ, ਜਾਂ ਜਿਵੇਂ ਅੰਮ੍ਰਿਤਧਾਰੀ ਹੋ ਕੇ ਉਹ ਸ਼ਰਾਬ ਪੀਂਦੇ ਜਾਂ ਰੇਪ ਕਰਦਿਆਂ ਦੀ ਆ ਇੱਕ ਦਿਖਾਇਆ ਕਿਸੇ ਸੀਰੀਅਲ 'ਚ। ਉਹਦਾ ਮਤਲਬ ਹੈਗਾ ਕਿ ਇਹ ਕੋਈ ਨਹੀਂ ਹੈਗਾ ਵੀ ਜੇ ਤੁਸੀਂ ਅੰਮ੍ਰਿਤ ਛਕ ਲਿਆ ਤੇ ਤੁਸੀਂ ਨਹੀਂ ਰੇਪ ਕਰ ਸਕਦੇ। ਇਵੇਂ ਹੀ ਹੋਰ ਜਿਹੜੀਆਂ ਮਾੜੀਆਂ ਕਰਤੂਤਾਂ ਨੇ ਉਹ ਸਾਰੀਆਂ। ਹੁਣ ਜਿਹੜਾ 1984 ਦਾ ਸਾਰਾ ਸਿਸਟਮ ਹੈ, ਮੈਂ ਉਹਦੇ ਤੇ ਇੱਕ ਇਹ ਵੀ ਪੱਖ ਦੇਖਦਾ ਹੁੰਦਾ ਵੀ ਉਹ ਸਿੱਖ ਸੱਭਿਆਚਾਰ ਵਰਸਜ ਅਦਰਸ ਦੀ ਇੱਕ ਜੰਗ ਸੀ। 1984 ਤੋਂ ਪਹਿਲਾਂ ਇੱਕ ਮੈਗਜ਼ੀਨ ਆਉਂਦਾ ਹੁੰਦਾ ਸੀ ਜਿਹੜਾ ਅਸ਼ਲੀਲ ਮੰਨਿਆ ਜਾਂਦਾ ਸੀ, ਕਾਮਨੀ ਉਹਦਾ ਨਾਂ ਹੁੰਦਾ ਸੀ, ਕਾਮਨੀ। ਉਹ ਬੱਸ ਸਟੈਂਡਾਂ ਤੇ ਜਾਂ ਜਿੱਥੇ ਉਹ ਲੁਕ ਛੁਪ ਕੇ ਲੋਕ ਉਦੋਂ ਕਈ ਉਹਨੂੰ ਪੜ੍ਹਦੇ ਸੁਣਦੇ ਹੋਣਗੇ। ਫੈਡਰੇਸ਼ਨ ਦੇ ਵੱਲੋਂ ਇੱਕ ਬਿਆਨ ਆ, ਉਹ ਮੈਂ ਇੱਥੇ ਰੱਖਿਆ ਹੋਇਆ ਸਾਂਭ ਕੇ, ਉਹਨਾਂ ਨੇ ਇੱਕ ਵਾਰਨਿੰਗ ਜਾਰੀ ਕੀਤੀ ਸੀ ਕਿ ਇਹ ਜਿਹੜੀ ਚੀਜ਼ ਆ ਇਹਨੂੰ ਬੰਦ ਕੀਤਾ ਜਾਵੇ ਪੰਜਾਬ 'ਚ। ਤੇ ਇੱਕ ਵਾਰ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਇੱਕ ਜਥੇਬੰਦੀ ਦੀ ਇਹ ਸਟੇਟਮੈਂਟ ਸੀਗੀ ਕਿ ਲੁਧਿਆਣੇ ਦੇ ਵਿੱਚ ਭੋਜਪੁਰੀ ਤੇ ਹੋਰਨਾਂ ਫਿਲਮਾਂ ਦੇ ਜਿਹੜੇ ਮਾੜੇ ਭੈੜੇ ਉਕਸਾਊ ਕਾਮੁਕ
ਇਸ਼ਤਿਹਾਰ ਲਾਏ ਜਾਂਦੇ ਆ। ਤੇ ਇਵੇਂ ਹੀ ਸਿੱਖ ਕਲਚਰ ਨੂੰ ਉੱਚਾ ਚੱਕਣ ਵਾਲੀਆਂ ਤੇ ਜਿਹੜੀਆਂ ਕਰੈਕਟਰਲੈਸ ਦੀਆਂ ਗੱਲਾਂ ਇਹਦੇ ਖਿਲਾਫ ਜਾਣੀ ਕਿ ਲਹਿਰ ਮੌਕੇ ਚਮਕੀਲੇ ਦਾ ਕਤਲ ਵੀ ਇਸੇ ਲੜੀ ਚੋਂ ਹੋਇਆ ਸੀ। ਜਿਵੇਂ ਅੱਜ ਯੋਗਰਾਜ ਦੀ ਆਲੋਚਨਾ ਹੋ ਰਹੀ ਹੈ ਇੱਕ ਗੰਦੀ ਗੱਲ ਕਰਕੇ, ਤੋ ਉਦੋਂ ਲੋਕਾਂ ਨੂੰ ਉਸ ਦੌਰ ਵਿੱਚ ਅੱਜ ਤੋਂ 40 ਸਾਲ ਪਹਿਲਾਂ ਲੱਗਦਾ ਸੀ ਕਿ ਚਮਕੀਲਾ ਬੜਾ ਗਲਤ ਚੱਲ ਰਿਹਾ। ਤੇ ਉਸ ਦੌਰ ਵਿੱਚ ਫੈਡਰੇਸ਼ਨ ਦੇ ਨੌਜਵਾਨਾਂ ਨੂੰ ਮੁਹੰਮਦ ਸਦੀਕ ਤੇ ਹੋਰ ਗਾਉਣ ਵਾਲੇ, ਇੱਕ ਤੇ ਫੋਟੋ ਤੁਰੀ ਫਿਰਦੀ ਆ ਸੋਸ਼ਲ ਮੀਡੀਆ ਤੇ, ਲੱਭ ਕੇ ਜਦੋਂ ਮਰਜ਼ੀ ਦੇਖੀ ਜਾ ਸਕਦੀ ਹੈ, ਉਹ ਉੱਥੇ ਮਿੰਨਤਾਂ ਤਾਲੇ ਜੇ ਕਰਦੇ ਹੁੰਦੇ ਸੀਗੇ ਵੀ ਦੇਖ ਲਓ ਜੀ ਅਸੀਂ ਤਾਂ ਹੁਣ ਚਮਕੀਲਾ ਨਹੀਂ ਜੀ ਹਟਦਾ, ਅਸੀਂ ਤਾਂ ਹੁਣ ਆ ਦੇਖੋ ਆ ਇਹੋ ਜਿਹੇ ਗਾਣੇ ਗਾਉਂਦੇ। ਜਿਹੜਾ ਇਹ ਗਾਇਕੀ ਆ ਜਾਂ ਫਿਲਮਾਂ ਜਾਂ ਜਿਹੜੀ ਮਨੋਰੰਜਨ ਦੀ ਇੰਡਸਟਰੀ ਆ, ਇਹ ਹੀ ਪੂਰਨ ਤੌਰ ਦੇ ਉੱਤੇ ਕਿਹਾ ਜਾਂਦਾ ਨਾ ਵੀ ਤੁਸੀਂ ਮੈਨੂੰ ਕਿਸੇ ਇਲਾਕੇ ਦੇ ਮੁੰਡੇ ਕੁੜੀਆਂ ਦੇ ਗੀਤ ਦੱਸ ਦਿਓ ਵੀ ਇਹੋ ਜਿਹੇ ਗੀਤ ਸੁਣਦੇ ਆ, ਮੈਂ ਤੁਹਾਨੂੰ ਦੱਸ ਦੂੰਗੀ ਉਹਨਾਂ ਦਾ ਕਰੈਕਟਰ ਕਿਹੋ ਜਿਹਾ। ਸੋ ਸਾਡਾ ਕਰੈਕਟਰ ਖਰਾਬ ਕਰਨ ਦੇ ਲਈ ਸਾਨੂੰ ਭੈੜੇ, ਮਾੜੇ, ਗੰਦੇ, ਨੀਚ, ਨਕੰਮੇ, ਦੁਨੀਆ ਦੇ ਸਭ ਤੋਂ ਗਰਕੇ ਹੋਏ ਮਨੁੱਖ ਵਜੋਂ ਘੜਨ ਦੇ ਲਈ ਜਿਹੜੀ ਖੇਡ ਖੇਡੀ ਜਾ ਰਹੀ ਆ, ਇਹ ਜਿਹਨੂੰ ਸਮਝ ਨਹੀਂ ਆ ਰਹੀ ਉਹਨੂੰ ਨਾ ਇੱਕ ਇੱਟ ਲੈਣੀ ਚਾਹੀਦੀ ਆ, ਇੱਟ ਅੱਧੀ ਕਰ ਲਵੇ ਵਿਚਾਲਿਓ ਤੇ ਫਿਰ ਆਪਦੇ ਸਿਰ 'ਚ ਮਾਰੇ ਠਾਹ ਦੇਣੇ, ਸ਼ਾਇਦ ਉਹਦੇ ਦਿਮਾਗ ਦਾ ਇਹ ਜਿਹੜਾ ਤਾਲਾ ਬੰਦ ਵਾ ਉਹ ਖੁੱਲ ਜਾਵੇ। ਹੁਣ ਜਿਹੜੇ ਪਰ ਦਿਮਾਗ ਰੱਬ ਨੇ ਆਪਾਂ ਨੂੰ ਦਿੱਤੇ ਆ, ਸਾਰੇ ਅੰਗਾਂ ਦੀ ਆਪਾਂ ਨੂੰ ਵਰਤੋਂ ਕਰਨੀ ਚਾਹੀਦੀ ਆ। ਤੇ ਜਿਹੜੇ ਬੰਦੇ ਨੇ ਇਹ ਮੰਨਿਆ ਹੋਇਆ ਵੀ ਜਦੋਂ ਆਪਾਂ ਜਾਣਾ ਮਰ ਕੇ ਤੇ ਰੱਬ ਕੋਲੇ ਉਹਨੂੰ ਜਾ ਕੇ ਕਹਿਣਾ ਵੀ ਦੇਖੋ ਜੀ ਜਿਹੜੀ ਤੁਸੀਂ ਪੈਕਿੰਗ 'ਚ ਦਿੱਤਾ ਸੀ ਨਾ ਦਿਮਾਗ, ਆ ਪੈਕਿੰਗ ਉੱਪਰੋਂ ਪੱਤੀਆਂ ਜਿਹੀਆਂ ਵੀ ਨਹੀਂ ਖੋਲੀਆਂ, ਉਵੇਂ ਦਾ ਉਵੇਂ ਲੈ ਜਾਂਦਾ। ਹੁਣ ਇਹੋ ਜਿਹਾ ਤਾਂ ਕਦੇ ਵੀ ਨਹੀਂ ਗੁਰੂ ਦਾ ਸਿੱਖ ਹੋ ਸਕਦਾ। ਗੁਰੂ ਦਾ ਸਿੱਖ ਸੰਵਾਦ ਰਚਾਉਂਦਾ, ਗੱਲ ਨੂੰ ਸਮਝਣ ਦਾ ਯਤਨ ਕਰਦਾ ਤੇ ਉਹਦੇ ਤਹਿਤ ਲੋਕਾਂ ਦੇ ਵਿੱਚ ਆਪਦੀ ਗੱਲ ਰੱਖਦਾ ਤੇ ਦੂਜੇ ਦੀ ਸੁਣਦਾ ਤੇ ਸਮਝਦਾ। ਇਹਨਾਂ ਗੱਲਾਂ ਲਈ ਦਿਮਾਗ ਦੀ ਵਰਤੋਂ ਕਰਨੀ ਪਏਗੀ। ਤੇ ਜਦੋਂ ਆਪਾਂ ਕਿਸੇ ਨਾਲ ਗੱਲ ਹੀ ਨਹੀਂ ਕਰਨੀ, ਕਿਉਂਕਿ ਇਹ ਗੱਲਾਂ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦੱਸੀਆਂ ਹੋਈਆਂ, ਬਾਣੀ ਨੇ ਸਾਫ਼ ਤੌਰ ਤੇ ਮਤਲਬ ਕਿਹਾ ਹੋਇਆ ਕਿ ਵਿਚਾਰ ਚਰਚਾ ਕਰਨੀ, ਸੰਵਾਦ ਰਚਾਉਣਾ, ਗੋਸ਼ਟੀਆਂ, ਗੁਰੂ ਸਾਹਿਬ ਆਪ ਗੋਸ਼ਟੀਆਂ ਕਰਨ ਜਾਂਦੇ ਰਹੇ। ਤੋ ਜਿਹਦੇ ਆਪਾਂ ਕਹਿੰਦੇ ਆ ਵੀ ਮਾੜਾ ਬੰਦਾ, ਕੋਈ ਭੈੜਾ ਬੰਦਾ ਜਿਹਦੀ ਜਿਹੜੀ ਆ ਸਾਰੀ ਦਿਲ ਦਿਮਾਗ ਦੀ ਸਮਰੱਥਾ ਜਾਂ ਬਣਤਰ ਗਲਤ ਵਾ, ਫਿਰ ਉਹਦੇ ਨਾਲ ਕੀ ਕਰੀਏ? ਤਾਂ ਪਾਤਸ਼ਾਹ ਨੇ ਸਾਫ਼ ਕਿਹਾ ਹੋਇਆ ਵੀ ਮੂਰਖੇ ਨਾਲ ਨਾ ਲੁੱਝੀਏ, ਪੜ ਅੱਖਰ ਇਹੋ ਬੁੱਝੀਐ, ਵੀ ਤੁਸੀਂ ਜਿਹੜਾ ਮੂਰਖ ਆ ਉਹ ਤੋਂ ਬਚੋ। ਜਾਂ ਅਗਲੀ ਗੱਲ, ਸੰਤ ਮਿਲੇ ਕਿਛ ਸੁਣੀਏ ਕਹੀਏ, ਕਿ ਜੇਕਰ ਕੋਈ ਇਹੋ ਜਿਹਾ ਬੰਦਾ ਮਿਲ ਜਾਵੇ ਗੁਰਮੁਖ ਆ, ਉਹਦੇ ਨਾਲ ਬਹਿ ਕੇ ਵਿਚਾਰ ਚਰਚਾ ਕਰੋ, ਉਹਦੇ ਨਾਲ ਆਨੰਦ ਲਓ ਤੋਂ ਸਮਝੋ, ਉਹਦੇ ਨਾਲ ਉਹਦੇ ਚਰਚਾ ਦੇ ਵਿੱਚੋਂ ਤੁਹਾਨੂੰ ਕੁਝ ਲੱਭੂਗਾ, ਸੰਵਾਦ ਰਚਾਓ। ਮਿਲੇ ਸੰਤ ਮਿਲੇ ਕਿਛ ਕਹੀਏ, ਸੁਣੀਏ ਕਹੀਏ, ਮਿਲੇ ਅਸੰਤ ਮਸਟ ਕਰ ਰਹੀਏ। ਵੀ ਜੇ ਕੋਈ ਅਸੰਤ ਮਿਲ ਗਿਆ ਫਿਰ ਤਾਂ ਮਸਟ ਮਾਰ ਲਓ ਵੀ ਚੱਲ ਮਰੀ ਜਾ ਮਗਜ। ਸੋ ਜਦੋਂ ਸਾਡੇ ਆਲੇ ਦੁਆਲੇ ਵਿੱਚ ਕੋਈ ਇਹੋ ਜਿਹੀ ਗੱਲ ਕਰਦਾ ਜਿਹੜਾ ਸਾਨੂੰ ਸਹੀ ਰਾਹ ਪਾਉਂਦਾ, ਉਹ ਤਾਂ ਸਾਨੂੰ ਲੱਗਦਾ ਮਾੜਾ। ਕਿਉਂਕਿ ਜੇਕਰ ਤਾਂ ਕਿਤੇ ਗੁਰਮਤ ਦਾ ਪ੍ਰਚਾਰ ਹੋ ਰਿਹਾ ਹੋਵੇ, ਉੱਥੇ ਤਾਂ ਗਿਣਤੀ ਘੱਟ ਹੋਊਗੀ, ਇਹ ਨਹੀਂ ਵੀ ਬਹੁਤ ਘੱਟ ਹੋਊ, ਘੱਟ ਹੋਊ। ਪਰ ਦੂਜੇ ਪਾਸੇ ਗਾਉਣ ਵਾਲੀ ਲੱਗੀ ਹੋਵੇ, ਉੱਥੇ ਫਿਰ ਮਾੜੇ ਪਾਸੇ ਨੂੰ ਦਿਮਾਗ ਛੇਤੀ ਜਾਂਦਾ, ਉੱਥੇ ਜ਼ਿਆਦਾ ਹੁੰਦਾ। ਸ਼ਾਮ ਨੂੰ ਠੇਕਿਆਂ ਤੇ ਵੀ ਇਕੱਠ ਬਹੁਤ ਹੁੰਦਾ ਤੇ ਗੁਰੂ ਘਰਾਂ 'ਚ ਵੀ ਜਾਂ ਪੂਜਾ ਸਥਾਨਾਂ ਤੇ ਵੀ ਇਕੱਠ ਬਥੇਰਾ ਹੁੰਦਾ। ਇਹ ਤੁਹਾਡੇ ਮਨ ਦੀ ਬਿਰਤੀ ਹੈ। ਜਿਸ ਬੰਦੇ ਨੇ ਮਿਥ ਲਿਆ ਵੀ ਇੱਥੋਂ ਮੈਂ ਅੰਮ੍ਰਿਤਸਰੋਂ ਹੁਣ ਦਰਬਾਰ ਸਾਹਿਬ ਨੂੰ ਜਾਣਾ, ਰਾਹ 'ਚ ਹਰ ਮੋੜ ਤੇ ਸ਼ਰਾਬ ਦਾ ਠੇਕਾ ਆਉਣਾ, ਪਰ ਉਹਦੀ ਸੁਤਾ ਹੀ ਨਹੀਂ। ਉਹ ਕਹਿੰਦਾ ਹੋਵੇ ਠੇਕਾ ਮੇਰੀ ਗੱਡੀ ਤਾਂ ਸਿੱਧੀ ਜਾ ਕੇ ਦਰਬਾਰ ਸਾਹਿਬ ਉੱਥੇ ਪਾਰਕਿੰਗ 'ਚ ਲਾ ਕੇ ਮੈਂ ਮੱਥਾ ਟੇਕਣਾ, ਮੈਂ ਦਰਬਾਰ ਸਾਹਿਬ ਜਾਣਾ। ਧਰਤੀ ਉੱਤੇ ਮਾੜੀ ਚੀਜ਼ ਨੇ ਰਹਿਣਾ, ਮਾੜੇ ਬੰਦਿਆਂ ਨੇ, ਮਾੜੀ ਗੱਲ ਨੇ ਰਹਿਣਾ। ਤੁਸੀਂ ਆਪਦਾ ਕਿਰਦਾਰ ਕਿਹੋ ਜਿਹਾ ਬਣਾਉਣਾ ਇਹ ਦੇਖਣਾ। ਹੁਣ ਇੱਥੇ ਤਾਂ ਪੂਰੀ ਸਰਕਾਰ ਲੱਗੀ ਹੋਈ ਆ ਵੀ ਸਿੱਖਾਂ ਦਾ ਜਿਹੜਾ ਕਰੈਕਟਰ ਆ ਉਹ ਕਮਜ਼ੋਰ ਕਰਨਾ। ਪੰਜਾਬ ਦੀ ਧਰਤੀ ਉੱਤੇ ਇਹੋ ਜਿਹੇ ਲੋਕ ਵਧਾਉਣੇ ਆ ਜਿਹੜੇ ਪੰਜਾਬ ਨੂੰ ਜਾਂ ਪੰਥ ਨੂੰ ਉਵੇਂ ਪਿਆਰ ਨਾ ਕਰਦੇ ਹੋਣ ਜਿਵੇਂ ਇੱਥੋਂ ਦੇ ਅਸਲ ਲੋਕ ਆ ਜਿਹੜੇ ਉਹ ਕਰਦੇ ਰਹੇ ਨੇ। ਨਤੀਜਾ ਕੀ ਨਿਕਲੂਗਾ? ਜਦੋਂ 1966 ਤੋਂ ਪਹਿਲਾਂ
ਇੱਥੇ ਉਹ ਕਹਿੰਦੇ ਸੀ ਵੀ ਤੁਹਾਨੂੰ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਵੀ ਅੰਦਰ ਕਰ ਦਿਆਂਗੇ। ਤਾਂ ਸਾਡੇ ਇਸ ਧਰਤੀ ਦੇ ਜੰਮੇ ਜਾਏ ਕਹਿੰਦੇ ਸੀ ਉਹ ਕਿਹੜੀਆਂ ਗੱਲਾਂ ਕਰਦੇ ਆ। ਜਿਹੜਾ ਵੀ ਉਸ ਟਾਈਮ ਸ਼ਾਂਤਮਈ ਮੋਰਚਾ ਚੱਲ ਰਿਹਾ ਸੀ ਅਕਾਲੀ ਦਲ ਦਾ, ਉਹਦੇ ਵਿੱਚੋਂ ਡਟ ਕੇ ਵੀ ਕੋਈ ਪਰਵਾਹ ਨਹੀਂ, ਕੋਈ ਚੱਕਰ ਹੀ ਨਹੀਂ। ਅਖੀਰ ਝੁਕਣਾ ਪਿਆ, ਲਿਫਣਾ ਪਿਆ, ਮੁਚਣਾ ਪਿਆ ਸਰਕਾਰ ਨੂੰ। ਇਵੇਂ ਹੀ ਧਰਮ ਯੁੱਧ ਮੋਰਚਾ 1982 ਚ ਜਦੋਂ ਲੱਗਿਆ, ਸਰਕਾਰ ਨੂੰ ਤਾਂ ਲੱਗਦਾ ਹੋਣਾ ਵੀ 5-7 ਹਜ਼ਾਰ ਬੰਦਾ, ਪਰ ਲੱਖਾਂ ਦੀ ਗਿਣਤੀ ਵਿੱਚ ਬੇਅੰਤ ਸੰਗਤਾਂ ਇਸ ਮੋਰਚੇ ਦੌਰਾਨ ਜੇਲ੍ਹ ਭਰੋ ਅੰਦੋਲਨ ਚੱਲਿਆ। 4 ਅਪ੍ਰੈਲ 1983 ਨੂੰ ਸਾਰਾ ਰਸਤਾ ਰੋਕੋ ਅੰਦੋਲਨ ਦਾ ਸੱਦਾ ਸੀ, ਪੂਰਾ ਪੰਜਾਬ ਚੱਕਾ ਜਾਮ ਕਰ ਦਿੱਤਾ। ਇਹ ਜਿਹੜਾ ਪੰਜਾਬ ਦਾ ਕਰੈਕਟਰ ਆ ਕਿ ਆਪਦੇ ਹੱਕਾਂ ਲਈ ਲੜਨਾ, ਆ ਹੁਣ ਜਦੋਂ ਸਾਰਾ ਖਾੜਕੂ ਸੰਘਰਸ਼ ਤੋਂ ਬਾਅਦ ਦਿੱਲੀ ਵਾਲਿਆਂ ਨੂੰ ਲੱਗਦਾ ਸੀ ਇੰਨਾ ਅਸੀਂ ਨਸ਼ਾ ਭੇਜਤਾ, ਇੰਨੇ ਗੰਦੇ ਗਾਇਕਾਂ ਨੇ, ਫਿਲਮਾਂ ਵਾਲਿਆਂ ਨੇ ਗੁੰਡੀ ਬਦਮਾਸ਼ੀ ਤੇ ਹੋਰ ਭੈੜੀ ਬਹਿਬਤ ਇੱਥੋਂ ਦੇ ਲੋਕਾਂ ਨੂੰ ਪਾਤੀ, ਅੱਧੇ ਬਾਹਰ ਨੂੰ ਭੱਜ ਗਏ, ਇੰਨੇ ਕ ਅਸੀਂ ਮਾਰ ਲਏ, ਹੁਣ ਨਹੀਂ ਇਹ, ਹੁਣ ਤਾਂ ਜੋ ਮਰਜ਼ੀ ਧੱਕਾ ਕਰ ਲਓ। ਸੋ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਲਾਗੂ ਕਰਨੇ ਚਾਹੇ, ਉਦੋਂ ਉਹਨਾਂ ਨੂੰ ਲੱਗਦਾ ਸੀਗਾ ਵੀ ਅੱਗੇ ਵਾਲਾ ਹੈ ਨਹੀਂ, ਅੱਗੇ ਵਾਲੀ ਗੱਲ ਨਹੀਂ ਹੈਗੀ। ਇਸ ਕਰਕੇ ਜਦੋਂ ਕਿਸਾਨ ਮੋਰਚਾ ਲੱਗਿਆ, ਸੰਘਰਸ਼ ਵਗਿਆ, ਉਹਨਾਂ ਨੂੰ ਲੱਗਿਆ ਵੀ ਅੱਗੇ ਹੀ ਸੀਗੇ ਉਹ, ਇਹ ਤਾਂ ਭੱਜ ਜਾਣਗੇ। ਕਿੰਨੇ ਮਹੀਨੇ ਆਪਣੇ ਲੋਕ ਡਟੇ ਰਹੇ, ਕਿੰਨਾ ਕੁਝ ਵਾਪਰਿਆ ਉੱਥੇ, ਪਰ ਲੋਕ ਜਿਹੜੇ ਆ ਆਪਣੇ ਆਪਦਾ ਕਰੈਕਟਰ ਜਿਹੜਾ ਹੈਗਾ ਉਹ ਕਹਿੰਦੇ ਵੀ ਇਹ ਨਹੀਂ ਮੁੱਚਣ ਵਾਲੇ, ਇਹਨਾਂ ਨੂੰ ਕੁਝ ਦੇ ਕੇ ਤੋਰਨਾ ਪਊਗਾ, ਕੋਈ ਹੋਰ ਤਰੀਕਾ ਲੱਭ ਲੈਣੇ। ਸੋ ਦਿੱਲੀ ਦੀ, ਇਸ ਮੁਲਕ ਦੀ ਇਹ ਜਿੱਦ ਫੜੀ ਹੋਈ ਆ ਕਿ ਪੰਜਾਬ ਨੂੰ ਲੁੱਟਣਾ ਤਾਂ ਹੈਗਾ, ਪਰ ਪਹਿਲਾਂ ਇਹ ਨਾਲ ਦੀ ਨਾਲ ਇਹ ਵੀ ਕੰਮ ਰੱਖੋ। ਅੱਗੇ SYL ਦੇ ਮੋਰਚੇ ਲਾ ਕੇ ਬਹਿ ਜਾਂਦੇ ਆ ਵੀ ਪਾਣੀ ਤਾਂ ਇਹਨਾਂ ਦਾ ਲੁੱਟਣਾ ਹੀ ਆ, ਪੰਜਾਬ ਨੂੰ ਬੰਜਰਤਾ ਬਣਾਉਣਾ ਵਾ, ਪਰ ਨਾਲ ਦੀ ਨਾਲ ਇਹਨਾਂ ਦਾ ਕਰੈਕਟਰ ਜਿਹੜਾ ਪੰਜਾਬੀ ਧਰਤੀ ਲਈ, ਆਪਦੇ ਹੱਕਾਂ ਲਈ ਲੜਨ ਮਰਨ ਵਾਲਾ, ਉਹ ਵੀ ਖਤਮ ਕਰਨਾ। ਐਵੇਂ ਇਹ ਕੱਲ ਨੂੰ ਕੋਈ ਹੋਰ ਬਲਵਿੰਦਰ ਸਿੰਘ ਜਟਾਣਾ ਪੈਦਾ ਕਰਨਗੇ। ਸਿੱਧੂ ਮੂਸੇ ਵਾਲੇ ਨੇ ਜਿਵੇਂ ਕਿਹਾ ਸੀਗਾ ਵੀ ਜੇ ਨਾ ਹਟੇ ਫਿਰ ਜਟਾਣਾ ਆਊ, ਉਹ ਇਸ ਤਰ੍ਹਾਂ ਦੇ ਹਿਸਾਬ ਨਾਲ ਉਹ ਸਾਡੇ ਉੱਤੇ ਇੱਕ ਬੜਾ ਮਾਸੂਮ ਤੇ ਖੂਬਸੂਰਤ ਹਮਲਾ, ਜਿਹੜਾ ਇੱਕ ਆਮ ਬੰਦੇ ਨੂੰ ਸਮਝ ਨਹੀਂ ਲੱਗਦਾ, ਜਿਨ੍ਹਾਂ ਨੇ ਦਿਮਾਗ ਦੀਆਂ ਉਹ ਖੋਲੀਆਂ ਨਹੀਂ ਨਾ ਹੋਈਆਂ, ਉੱਪਰਲੀਆਂ ਪੱਤੀਆਂ ਬਿਲਕੁਲ ਸੀਲ ਬੰਦ ਰੱਖਿਆ ਹੈ ਵੀ ਰੱਬ ਨੂੰ ਦਿਖਾਉਣਾ ਵੀ ਇਸ ਦਾ ਵਰਤਿਆ ਹੀ ਨਹੀਂ, ਉਹ ਫਿਰ ਆਹੀ ਕਰਦੇ ਹੁੰਦੇ ਆ ਵੀ ਤੁਸੀਂ ਹਰ ਵੇਲੇ ਜੀ ਇਹੀ ਸੋਚਦੇ ਰਹਿੰਦੇ ਹੋ ਵੀ ਦਿੱਲੀ ਐ ਕਰ ਦੂ, ਦਿੱਲੀ ਉਹ ਕਰ ਦੂ। ਹੁਣ ਤੁਹਾਡੇ ਸਾਹਮਣੇ ਆ SYL ਦੇ ਉੱਤੇ ਕੀ ਉਹਨਾਂ ਦਾ ਚੱਲ ਰਿਹਾ, ਉਹਨਾਂ ਦਾ ਨਸ਼ਿਆਂ ਦਾ ਜਾਂ ਹੋਰ ਇਹ ਸਾਰੀਆਂ ਗੱਲਾਂ ਦੀ ਅਸਲ ਤਾਂ ਕਹਾਣੀ ਇਹ ਆ ਵੀ ਇੱਕ ਟਾਈਮ ਆਊ ਜਦੋਂ ਪੰਜਾਬ ਦੇ ਵਿੱਚ ਅਣਖ ਗੈਰਤ ਵਾਲੇ, ਪੰਜਾਬ ਦੇ ਲਈ ਲੜਨ ਮਰਨ ਵਾਲੇ ਬੰਦੇ ਹੋਣੇ ਹੀ ਨਹੀਂ, ਤੇ ਦੂਜੇ ਪਾਸੇ ਯੂਪੀ ਬਿਹਾਰ ਤੋਂ ਤੇ ਹੋਰਨਾਂ ਥਾਵਾਂ ਤੋਂ ਲਿਆ ਕੇ ਇੰਨੇ ਬੰਦੇ ਇੱਥੇ ਵਸਾ ਦਿਆਂਗੇ ਕਿ ਪੂਰੇ ਪੰਜਾਬ ਦੀ ਆਵਾਜ਼ ਨਹੀਂ ਬਣ ਪਾਊਗੀ। ਉਹ ਸੰਘਰਸ਼ ਜਾਂ ਉਹ ਅੰਦੋਲਨ ਕਹਿਣਗੇ ਜੀ ਮਸਾਂ 2% ਜਿਹੜੇ ਲੋਕ ਨੇ ਉਹ ਕਰਦੇ ਆ ਇਹ ਗੱਲਾਂ, ਬਾਕੀ ਤਾਂ ਸਾਰਾ ਜਦੋਂ ਮਰਜ਼ੀ ਸਰਵੇ ਕਰਾ ਲਓ। ਸੋ ਪੰਜਾਬ ਦੇ ਖਿਲਾਫ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਨੂੰ ਸਮਝਣ ਦੀ ਲੋੜ। ਇਹਦੇ ਤਰੀਕੇ ਵੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਲਵਿੰਦਰ ਸਿੰਘ ਡੱਲੇਵਾਲ ਇੰਗਲੈਂਡ ਰਹਿੰਦਾ, ਚਲੋ ਉਹਨੇ ਆਪਦਾ ਜੀਵਨ ਕੌਮ ਦੇ ਸੰਘਰਸ਼ ਦੇ ਵਿੱਚ ਉਹਦੀ ਸੇਵਾ, ਹੁਣ ਉੱਥੇ ਆਪਦਾ ਰਹਿ ਕੇ ਵੀ ਪੰਥ ਦੀ ਗੱਲ, ਕੌਮ ਦੀ ਗੱਲ ਕਰਦਾ। ਉਹਨੇ ਇੱਕ ਕਿਤਾਬ ਕੋਈ ਲਿਖੀ ਹੈ, ਇੱਥੇ ਇੱਕ ਰਸਪਿੰਦਰ ਕੌਰ ਨਾਂ ਦੀ ਸਿੱਖ ਬੀਬੀ, ਉਹ ਸਮਾਗਮਾਂ ਤੇ ਜਾਂਦੀ ਆ ਤੇ ਉਹ ਕਿਤਾਬ ਲੋਕਾਂ ਨੂੰ ਦੇ ਦਿੰਦੀ ਆ, ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਉੱਤੇ ਫੋਟੋ ਵੀ ਪਾ ਦਿੰਦੀ ਆ ਵੀ ਆਹ ਕਿਤਾਬ ਮੈਂ ਫਲਾਣੇ ਨੂੰ ਦਿੱਤੀ। ਉਹਨਾਂ ਸਾਰਿਆਂ ਦੀ ਲਿਸਟ ਬਣਾ ਕੇ ਜਿਹੜਾ ਇੰਟੈਰੋਗੇਸ਼ਨ ਸੈਂਟਰ ਆ ਮਾਲ ਮੰਡੀ ਵਾਲਾ, ਤੇ ਇੱਕ ਇੱਥੇ ਕਾਊਂਟਰ ਇੰਟੈਲੀਜੈਂਸ ਵਾਲੇ, ਉਹਨਾਂ ਦੇ ਵਿੱਚ ਸੱਦਾ ਪੱਤਰ ਆ ਰਿਹਾ, ਘੱਟੋ ਘੱਟ 150 ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਸ ਟਾਈਮ ਤੱਕ ਵੀ ਚਲੋ ਜੀ ਉੱਥੇ ਪੇਸ਼ ਹੋਵੋ। ਜਿੰਨੇ ਮਾਝੇ ਦੇ ਵਿੱਚ ਖਾੜਕੂ ਸੰਘਰਸ਼ ਦੇ ਪਰਿਵਾਰ ਨੇ, ਉਹਨਾਂ ਦੀਆਂ ਧੀਆਂ ਨੂੰ, ਉਹਨਾਂ ਦੀਆਂ ਸਿੰਘਣੀਆਂ ਨੂੰ, ਸ਼ਹੀਦਾਂ ਦੀਆਂ ਮਾਵਾਂ ਨੂੰ ਬਈ ਸੱਦਿਆ ਜਾਂਦਾ ਉੱਥੇ। ਕਈਆਂ ਦੇ ਬਾਰੇ ਅੱਜ ਮਤਲਬ ਮੈਨੂੰ ਅੱਜ ਪਤਾ ਲੱਗਿਆ, ਮੈਂ ਲਿਸਟ ਜੀ ਬਣਾ ਰਿਹਾ ਸੀ ਇੱਥੇ ਵੀ, ਮੈਨੂੰ ਕਿਸੇ ਨੇ ਦੱਸਿਆ ਕਿ ਜੀ ਆਹ ਤਾਂ ਪਿਛਲੇ ਭੋਗ ਤੇ ਆਏ ਤੇ ਅੱਜ ਆਹ ਗਏ ਹੋਏ ਨੇ। ਉਹ
ਆਮ ਹੀ ਹੁੰਦਾ ਵੀ ਜਿਨ੍ਹਾਂ ਦੀ ਦਿਲਚਸਪੀ ਆ ਆਪਦੇ ਸ਼ਹੀਦਾਂ ਬਾਰੇ, ਕਿਉਂਕਿ ਉਹ ਕਿਤਾਬ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਲਿਖੀ ਹੈ, ਸ਼ਹੀਦਾਂ ਬਾਰੇ ਲਿਖੀ ਗਈ ਉਸ ਕਿਤਾਬ ਦੇ ਗਾਹਕ ਕੌਣ ਹੋਣਗੇ? ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਸੰਘਰਸ਼ ਦੇ ਲੇਖੇ ਲੱਗੇ ਆ, ਉਹਨਾਂ ਨੂੰ ਫਖਰ ਆ ਤੇ ਉਹ ਫੜ ਕੇ ਜਦੋਂ ਕਿਤਾਬ ਫੋਟੋ ਪਾਉਂਦੇ ਆ, ਉਹਨਾਂ ਨੂੰ ਮਾਲ ਮੰਡੀ ਵਾਲੇ ਸੱਦ ਲੈਂਦੇ ਆ ਜਾਂ ਇਹ ਕਰਦੇ। ਤੁਸੀਂ ਇਹ ਦੇਖੋ ਵੀ ਪਿਛਲੇ 10-12 ਦਿਨਾਂ ਤੋਂ ਇਹ ਕੁੱਤਪੁਣਾ ਚੱਲ ਰਿਹਾ, ਜਲੀਲ ਕੀਤਾ ਜਾ ਰਿਹਾ ਵੀ ਤੁਸੀਂ ਜੀ ਕਿਤਾਬ, ਤੁਹਾਨੂੰ ਦੱਸੋ ਡੱਲੇਆਲ ਨਾਲ ਕੀ ਸੰਬੰਧ ਆ? ਡੱਲੇਆਲ ਦੱਸੋ ਕੀ ਇੱਥੇ ਪੰਜਾਬ ਦੇ ਵਿੱਚ ਵਾਰਦਾਤਾਂ ਕਰਵਾ ਰਿਹਾ ਜਾਂ ਉਹ ਹੈਗਾ? ਤੇ ਕਿਸੇ ਨੂੰ ਕਹਿੰਦੇ ਨੂੰ ਫੋਨ ਆਇਆ ਉਹਦਾ, ਡੱਲੇਆਲ ਨਾਲ ਤੁਸੀਂ ਫੋਨ ਤੇ ਗੱਲ ਕੀਤੀ? ਹੁਣ ਦੱਸੋ, ਇੱਕ ਸਿੱਖ ਦੂਜੇ ਸਿੱਖ ਨਾਲ ਫੋਨ ਤੇ ਗੱਲ ਨਹੀਂ ਕਰ ਸਕਦਾ? ਇੱਕ ਇੱਥੇ ਮੇਰਾ ਮਿੱਤਰ ਹੈ, ਉਹਦੇ ਕੋਲੋਂ 98 ਕਿਲੋ ਬਰੂਦ ਫੜੇ ਜਾਣ ਦਾ ਕੇਸ ਪਾਤਾ, ਉਹ ਨਾਭੇ ਜੇਲ੍ਹ ਮੈਨੂੰ ਮਿਲਿਆ, ਮੇਰਾ ਉਹਦੇ ਨਾਲ ਪਿਆਰ ਬਣ ਗਿਆ। ਉਹ ਬਾਅਦ ਵਿੱਚ ਜੇਲ੍ਹ ਤੋਂ ਰਿਹਾ ਹੋ ਕੇ ਆ ਗਿਆ ਤੇ ਉਹਨੂੰ ਥੋੜਾ ਜਿਹਾ ਡਰ ਲੱਗਦਾ ਰਹਿੰਦਾ ਸੀ ਵੀ ਮੈਨੂੰ ਕੋਈ ਹੋਰ ਕੇਸ ਝੂਠਾ ਨਾ ਪਾ ਦੇਣ। ਮੈਂ ਉਹਨੂੰ ਇੱਥੇ ਆਪਦੇ ਨਾਲ ਨੇੜੇ ਰੱਖਿਆ। ਉਹ ਕਈਆਂ ਨੂੰ ਰੱਖੀਦਾ, ਚਲੋ ਸੱਚੇ ਪਾਤਸ਼ਾਹ ਦੀ ਹੈਗਾ ਵੀ ਆਪਾਂ ਕਹੀਦਾ ਕੋਈ ਗੱਲ ਨਹੀਂ ਆ ਜਾ। ਇੱਕ ਵਾਰ ਉਹ ਇੱਥੋਂ ਮੇਰੇ ਕੋਲੋਂ ਚਲਾ ਗਿਆ ਤੇ ਪਿੰਡ ਕੱਥੂ ਨੰਗਲ ਤੋਂ ਸਵੇਰੋਂ 4 ਵਜੇ ਘੱਟੋ ਘੱਟ 500 ਪੁਲਿਸ ਮੁਲਾਜ਼ਮ ਵਿੱਚ ਲੇਡੀਜ਼ ਉਹਨੂੰ ਚੱਕਣ ਚਲੇ ਗਏ। ਉਹਦੀ ਨਵਾਂ ਵਿਆਹ ਹੋਇਆ ਵਿਚਾਰੀ, ਉਹਦੀ ਘਰਵਾਲੀ ਨੇ ਫੋਨ ਕੀਤਾ, ਮੈਂ ਗਿਆ ਕੱਥੂ ਨੰਗਲ ਚੌਂਕੀ, ਪੁੱਛਿਆ, ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ, ਚੰਡੀਗੜ੍ਹੋਂ ਹੁਕਮ ਆਇਆ ਤੇ ਅਸੀਂ ਤਾਂ ਇਹਨਾਂ ਨੂੰ 11 ਕੁ ਵਜੇ ਜਿਹੜਾ ਸੀਏ ਸਟਾਫ ਲੁਧਿਆਣਾ ਇੱਥੇ ਅੰਮ੍ਰਿਤਸਰ ਆ ਉੱਥੇ ਪੇਸ਼ ਕਰਦੇ। ਇੱਥੇ ਜੀ ਠੰਡ ਤੇ ਧੁੰਦ ਦੇ ਦਿਨ, ਦਸੰਬਰ ਦੇ ਆਖਰੀ ਹਫ਼ਤੇ ਦੀ ਗੱਲ ਉਹ, ਤੇ 3 ਰਾਤਾਂ 3 ਦਿਨ ਕਿਸੇ ਅਫਸਰ ਨੇ, ਕਿਸੇ ਬੰਦੇ ਨੇ ਗੱਲ ਹੀ ਨਹੀਂ ਸੁਣੀ ਵੀ ਉਹਦੇ ਨਾਲ ਕੀ ਆ ਗੱਲ ਜਾਂ ਕੀ ਚੱਕਰ। ਨਿੱਤ ਜਾਇਆ ਕਰੀਏ, ਮੁੜਿਆ ਕਰੀਏ, ਉਹ ਛੱਡੀ ਗਿਆ ਚੱਕਰ। ਇਸ ਸਮੇਂ ਦੌਰਾਨ ਇੱਕ ਦਿਨ ਕਿਸੇ ਸਿਆਸੀ ਬੰਦੇ ਨੂੰ, ਕਰਨੈਲ ਸਿੰਘ ਪੰਜੋਲੀ ਨੂੰ ਕਹਿ ਕੇ ਇੱਥੇ ਜਿਹੜਾ ਅਫਸਰ ਸੀਗਾ ਉਹਦੇ ਨਾਲ ਗੱਲ ਕੀਤੀ। ਉਸ ਨੌਜਵਾਨ ਦੇ ਗੁਰਭੇਜ ਸਿੰਘ ਦੇ ਜਿਹੜੇ ਰਿਸ਼ਤੇਦਾਰ ਸੀ ਉਹ ਵੀ ਨਾਲ ਮੇਰੇ, ਅਸੀਂ ਉਹ ਸੀਏ ਸਟਾਫ ਦੇ ਮੂਹਰੇ ਖੜੇ। ਮੈਂ ਕਿਹਾ ਜੀ ਚੱਕਰ ਗੱਲ ਦੱਸੋ ਪਹਿਲੋਂ, ਹੈ ਕੀ ਕਹਾਣੀ ਕੀ ਆ? ਉਹ ਕਹਿੰਦਾ ਜੀ ਗੱਲ ਬੜੀ ਮਾੜੀ ਹੋਈ ਆ, ਬੜਾ ਗਲਤ ਕੰਮ ਹੋ ਗਿਆ, ਇਹਨੂੰ ਨਾ ਇਹ ਨਾ ਜਰਮਨ ਬੈਠੇ ਕਿਸੇ ਬੰਦੇ ਨਾਲ ਗੱਲ ਕਰਦਾ। ਮੈਂ ਕਿਹਾ ਜੀ ਬੱਗੇ ਨਾਲ? ਗੁਰਮੀਤ ਸਿੰਘ ਬੱਗਾ ਜਰਮਨ ਦੇ ਵਿੱਚ ਕੋਈ ਸਿੰਘ? ਉਹ ਕਹਿੰਦਾ ਹਾਂਜੀ। ਮੈਂ ਆਖਿਆ ਉਹ ਛੱਡੋ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਕਿਹਾ ਅਸੀਂ ਫਿਰ ਤਾਂ ਜਾਂਦੇ ਉੱਪਰ ਮਿਲਦੇ ਅਫਸਰਾਂ ਨੂੰ, ਕੋਰਟ 'ਚ ਜਾਂਦੇ ਆ, ਇਹ ਕਿਹੜੀ ਗੱਲ ਆ? ਉਹ ਕਹਿੰਦਾ ਵੀ ਉਹ ਜਿਹੜੇ ਉਹਦੇ ਰਿਸ਼ਤੇਦਾਰ ਸੀ ਉਹ ਵੀ ਸਮਝਣ ਵੀ ਇਹ ਇਸ ਗੱਲ ਨੂੰ ਹਲਕੀ ਹੋਈ ਸਮਝੀ ਜਾਂਦਾ, ਉਹ ਪੁਲਿਸ ਤਾਂ ਨੂੰ 3 ਦਿਨ ਦੀ ਇੰਨੀ ਗੱਲ ਤੇ ਟੰਗੀ ਬੈਠੀ ਹੈ। ਮੈਨੂੰ ਅਫਸਰ ਨੇ ਬੁਲਾਇਆ, ਅਸੀਂ ਉੱਥੇ ਆਖਿਆ, ਮੈਂ ਕਿਹਾ ਜੀ ਹੁਣ ਮੈਨੂੰ ਜਦੋਂ ਫੋਨ ਆ ਮੇਰਾ, ਤੁਸੀਂ ਸਾਨੂੰ ਕਹਿੰਦੇ ਰਹਿੰਦੇ ਹੋ ਸਾਰੇ ਅਫਸਰ ਵੀ ਤੁਹਾਡਾ ਫੋਨ ਹਰ ਵੇਲੇ ਆਉਣ ਚਾਹੀਦਾ, ਅਸੀਂ ਤੁਹਾਨੂੰ ਜਦੋਂ ਮਰਜ਼ੀ ਬੁਲਾ ਸਕਦੇ ਹਾਂ, ਤੇ ਜੇ ਸਾਨੂੰ ਨੰਬਰ ਤੇ ਸਾਨੂੰ ਥੋੜੀ ਪਤਾ ਹੁੰਦਾ ਵੀ ਕਿਹਦਾ ਫੋਨ ਆ, ਜਦੋਂ ਚੱਕਦੇ ਉਦੋਂ ਹੀ ਤੁਸੀਂ ਦੱਸਦੇ ਹੋ ਵੀ ਮੈਂ ਫਲਾਣੇ ਥਾਣੇ ਚੋਂ ਬੋਲਦਾ, ਕੱਲ ਨੂੰ ਪੇਸ਼ ਹੋਊ। ਤੇ ਉਸ ਬੰਦੇ ਇਹਨੇ ਥੋੜੀ ਫੋਨ ਕੀਤਾ ਹੋਊਗਾ। ਜਦੋਂ ਇਹਨੂੰ ਆ ਗਿਆ ਤੇ ਇਹਨੂੰ, ਉਹ ਗੁਰਮੀਤ ਸਿੰਘ ਬੱਗਾ ਜਰਮਨ 'ਚ ਰਿਹਾ, ਵਾਕਫ ਆ, ਤੇ ਜਿਵੇਂ ਇੱਕ ਪੁਲਿਸ 'ਚ ਬੰਦਾ ਜੌਬ ਕਰਦਾ, ਉਹਦੇ ਪੁਲਿਸ ਵਾਲੇ ਮਿੱਤਰ ਨੇ, ਜਦੋਂ ਰਿਟਾਇਰ ਹੋ ਜਾਣਗੇ ਤਾਂ ਪੁਲਿਸ ਵਾਲੇ ਇੱਕ ਦੂਜੇ ਨੂੰ ਆਪਦੇ ਮਿੱਤਰਚਾਰੇ 'ਚ ਕੋਈ ਖੁਸ਼ੀ ਗਮੀ ਆ ਤੇ ਉਹ ਸੱਦਦਾ ਹੀ ਆ ਵੀ ਆਪਣੇ ਕੁੜੀ ਦਾ ਵਿਆਹ ਜਾਂ ਮੁੰਡੇ ਦਾ ਭਾਈ ਆਪਾਂ ਕਾਰਜ ਕਰਨਾ ਤੇ ਤੂੰ ਆਈ, ਉਹ ਮਿੱਤਰ ਰਹੇ ਹੁੰਦੇ। ਐਵੇਂ ਫੌਜੀਆਂ ਦੇ ਫੌਜੀਆਂ ਨਾਲ, ਡਰਾਈਵਰਾਂ ਦੇ ਡਰਾਈਵਰਾਂ ਨਾਲ, ਰਿਸ਼ਤੇਦਾਰਾਂ, ਇਹ ਪਿਆਰ ਹੁੰਦੇ ਨੇ। ਤੇ ਇਹ ਆਪਦੇ ਘਰੇ ਬੈਠਾ, ਇਹ ਜਰਮਨ ਰਿਹਾ ਆ, ਤੇ ਜਰਮਨ ਤੋਂ ਉਹਦਾ ਜੇ ਫੋਨ ਆ ਵੀ ਗਿਆ ਤੇ ਜਿਹੜੀ ਕੋਈ ਗੱਲ ਕੋਈ ਤੁਹਾਨੂੰ ਹੈ ਉਹਦਾ ਤੁਸੀਂ ਐਗਜ਼ਾਮਨ ਕਰ ਲਓ, ਪਰ ਇਹ ਕੀ ਚੱਕਰ ਹੋਇਆ ਵੀ ਐਵੇਂ ਉਹਨੂੰ ਚੱਕ ਲਿਆ ਤੁਸੀਂ? ਤੇ ਮੈਨੂੰ ਤਾਂ ਭਾਜੀ ਗਜਿੰਦਰ ਸਿੰਘ ਬੈਠੇ ਆ ਲਾਹੌਰ 'ਚ, ਉਹ ਮੇਰੇ ਨਾਲ ਮੈਸੇਂਜਰ ਤੇ ਜਾਂ ਵੈਸੇ ਅਸੀਂ ਗੱਲ ਕਰਦੇ ਹੀ ਆ, ਉਹ ਮੈਂ ਪੁੱਛਦਾ ਰਹਿੰਦਾ ਕਿਉਂਕਿ ਉਹਨਾਂ ਦੀ ਸਿੰਘਣੀ ਜਰਮਨ 'ਚ, ਤੇ ਉੱਥੇ ਸਾਨੂੰ ਜਦੋਂ ਪਤਾ ਲੱਗਦਾ ਵੀ ਭੈਣ ਜੀ ਬਿਮਾਰ ਰਹਿੰਦੇ ਆ ਤੇ ਅਸੀਂ ਗੱਲਾਂ ਤਾਂ ਕਰਨੀਆਂ ਨੇ ਕਿ ਇਹ 'ਚ ਕਿਹੜੀ ਗੱਲ ਹੈ, ਕਿੱਡੀ ਕੁ ਗੱਲ ਆ। ਮੈਨੂੰ ਲਾਹੌਰੋਂ ਫੋਨ ਆਉਂਦਾ, ਮੈਂ ਕਿਹਾ ਦੱਸੋ। ਕੁੱਲ ਮਿਲਾ ਕੇ ਅਸੀਂ ਉੱਥੇ ਇਹੋ ਜਿਹਾ ਮਾਹੌਲ ਸਿਰਜਿਆ, ਕੁਛ ਇੱਧਰੋਂ ਉੱਧਰੋਂ ਫੋਨ ਫਾਨ ਕਰਾਏ। 4 ਦਿਨ ਬਾਅਦ ਉਹ ਮੁੰਡੇ ਨੂੰ ਛੁਟਕਾਰਾ ਤਾਂ ਹੋ ਗਿਆ, ਪਰ ਅਸੀਂ ਇਸ ਗੱਲ ਤੇ ਵੀ ਯਾਰ ਦੇਖੋ ਇਹ ਕਿੱਡਾ ਕਮੀਨਾ ਸਿਸਟਮ ਆ ਵੀ ਇੱਕ ਸਿੱਖ ਦੂਜੇ ਸਿੱਖ ਨਾਲ ਫੋਨ ਤੇ ਗੱਲ ਨਹੀਂ ਕਰ ਸਕਦਾ। ਸੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਤਾਂ ਚਲੋ ਉਦੋਂ ਇਕੱਲੇ ਦਾ ਮਾਮਲਾ ਸੀ, ਅਸੀਂ ਉਦੋਂ ਵੀ ਮੀਡੀਆ 'ਚ ਗੱਲ ਲੈ ਕੇ ਗਏ। ਆ ਹੁਣ ਘੱਟੋ ਘੱਟ 150-200 ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਇੱਥੇ ਪੂਰੀ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ। ਤੁਸੀਂ ਸੁਣਿਆ ਕਿਸੇ ਚੈਨਲ ਨੇ, ਕਿਸੇ ਆ ਜਿਹੜੇ ਚੱਕੀ ਫਿਰਦੇ ਆ ਕੈਮਰੇ ਜਿਨ੍ਹਾਂ ਨੂੰ ਦੇਖ ਕੇ ਆਪਣੇ ਬੰਦੇ ਬੜੇ ਉਹਨਾਂ ਦੇ ਪੈਸੇ ਬਣਵਾਈ ਜਾਂਦੇ ਨੇ। ਮੈਂ ਸਰੇਆਮ ਕਹਿਣਾ ਵੀ ਇਹ ਜਿਹੜੇ YouTube ਚੈਨਲਾਂ ਵਾਲੇ ਨੇ ਇੱਥੇ, ਇਹਨਾਂ ਚੋਂ 95% ਸਿੱਖੀ ਦੇ ਉਲਟ ਚੱਲਦੇ ਨੇ, ਸਿੱਖਾਂ ਦੇ ਉਲਟ ਚੱਲਦੇ ਨੇ।
ਕਈ ਇਹੋ ਜਿਹੇ ਨੇ ਜਿਨ੍ਹਾਂ ਨੇ, ਜਿਹੜੇ ਲੋਕਾਂ ਨੇ ਬਾਅਦ ਵਿੱਚ ਸਾਡੇ ਲਈ ਵਿਪਤਾ ਬਣੇ ਆ ਨਾ, ਉਹਨਾਂ ਨੂੰ ਹੀਰੋ ਬਣਾਉਣ ਵਾਲੇ ਆ ਬਹੁਤੇ ਤੁਹਾਡੇ ਆਹੀ ਚੈਨਲ ਜੇ ਨੇ। ਇਹਨਾਂ ਨੇ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਹੁੰਦਾ, ਉਹਨਾਂ ਮੁੱਦਿਆਂ ਨੂੰ ਪ੍ਰਮੋਟ ਕਰਨਾ ਹੁੰਦਾ ਜਿਹੜੇ ਸਾਡੇ ਖਿਲਾਫ ਭੁਗਤਣ। ਜੇ ਕੋਈ ਮਸਲਾ ਚੱਲ ਰਿਹਾ ਹੋਵੇ, ਜੇ 50 ਚੈਨਲਾਂ ਦੇ ਉੱਤੇ ਤੁਸੀਂ ਉਹਦੇ ਖਿਲਾਫ ਵਾਲੇ ਬੰਦਿਆਂ ਨੂੰ ਸੁਣੋ, ਆਮ ਬੰਦਾ ਪ੍ਰਭਾਵਿਤ ਹੋ ਜਾਂਦਾ ਵੀ ਇਹੀ ਗੱਲ ਖਰੀ ਸਹੀ ਹੈ। ਜਿਹੜਾ ਸਹੀ ਪੱਖ ਰੱਖਣ ਵਾਲਾ ਹੁੰਦਾ ਉਹਨੂੰ ਵਾਰੀ ਵੀ ਨਹੀਂ ਆਉਣ ਦੇਣੀ। ਆ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਲਕ ਕਾਨੂੰਨ ਬਣਿਆ, ਇਹਦੇ ਤਹਿਤ ਵੀ YouTube ਚੈਨਲਾਂ ਵਾਲਿਆਂ ਨੂੰ ਹਦਾਇਤਾਂ ਨੇ। ਆ ਜਿਹੜਾ ਭਗਵੰਤ ਮਾਨ ਕਰੋੜਾਂ ਰੁਪਈਆ ਦੇ ਕੇ ਸੋਸ਼ਲ ਮੀਡੀਆ ਨੂੰ ਹੈਂਡਲ ਕਰਨ ਲਈ ਸਮਝੌਤੇ ਕਰ ਰਿਹਾ, ਉਹ ਇਹੀ ਨੇ YouTube ਚੈਨਲ। ਨਾ ਕੋਈ ਪ੍ਰਿੰਟ ਮੀਡੀਆ, ਨਾ ਕੋਈ ਡਿਜੀਟਲ ਮੀਡੀਆ, ਨਾ ਕੋਈ ਹੋਰ ਮੀਡੀਆ। ਉਹਨਾਂ ਦੇ ਘਰਾਂ 'ਚ ਤੁਸੀਂ ਹੋਰ ਨਹੀਂ ਤਾਂ ਇਹਨਾਂ ਨੂੰ ਮਾਲ ਮੰਡੀ ਵਾਲਿਆਂ ਦੇ ਮੂਹਰੇ ਜਾ ਕੇ ਅਫਸਰਾਂ ਨੂੰ ਹੀ ਪੁੱਛ ਲਓ ਵੀ ਸਾਨੂੰ ਸਮਝਾਓ ਤਾਂ ਸਹੀ ਜੀ, ਕਿਸੇ ਬੰਦੇ ਦੀ ਕਿਤਾਬ ਖਰੀਦਣੀ ਕਿੰਨਾ ਕੁ ਗੁਨਾਹ ਵਾ। ਇਹ ਲਵਿੰਦਰ ਸਿੰਘ ਡੱਲੇਵਾਲ ਦੀ ਕਿਤਾਬ ਬੈਨ ਆ। ਹੁਣ ਇੱਥੇ ਜਦੋਂ ਮੈਂ ਪੰਜਾਬ ਦਾ ਬੁੱਚੜ ਲਿਖੀ ਜਾਂ ਹੋਰ ਕਿਤਾਬਾਂ ਨੇ, ਜਾਂ ਅਸੀਂ ਖਾਲਸਾ ਫਤਿਹਨਾਮਾ ਮੈਗਜ਼ੀਨ ਕੱਢਦੇ ਸੀ, ਉਹ ਬੰਦ ਕਰਾਤਾ ਸਰਕਾਰ ਨੇ ਭਾਵੇਂ। ਤਾਂ ਇੱਥੇ ਜਿਹੜਾ ਰੇਲਵੇ ਸੌਰੀ ਅੰਮ੍ਰਿਤਸਰ ਆਪਣਾ ਡਾਕਖਾਨਾ ਪੋਸਟ ਆਫਿਸ, ਇੱਥੋਂ ਪਤਾ ਲੱਗਿਆ ਵੀ ਉਹਨਾਂ ਜਿਹੜੀਆਂ ਅਸੀਂ ਉਹ ਡਾਕ ਰਾਹੀਂ ਭੇਜਦੇ ਆ ਸਾਰਿਆਂ ਨੂੰ, ਉਹ ਐਡਰੈਸ ਪਤੇ ਮਹਿਕਮੇ ਵਾਲੇ ਨੋਟ ਕਰਕੇ ਲੈ ਕੇ ਗਏ ਆ ਵੀ ਫਤਿਹਨਾਮਾ ਕੌਣ ਕੌਣ ਪੜ੍ਹਦਾ, ਫਤਿਹਨਾਮਾ ਕੌਣ ਕੌਣ ਪੜ੍ਹਦਾ। ਔਰ ਇਹ ਸਾਰੀਆਂ ਕਰਤੂਤਾਂ ਸਿੱਖਾਂ ਦੇ ਘਰੇ ਜੰਮੇ ਹੋਏ ਪੁਲਿਸੀਏ ਕਰਦੇ। ਮੈਨੂੰ ਕਈ ਮਤਾਂ ਦਿੰਦੇ ਹੁੰਦੇ ਆ ਕਿ ਜੀ ਆਪਾਂ ਨੂੰ ਪੁਲਿਸ 'ਚ ਭਰਤੀ ਮੁੰਡੇ ਕਰਾਉਣੇ ਚਾਹੀਦੇ ਆ, IAS ਤੇ IPS ਬਣਾਉਣੇ ਚਾਹੀਦੇ ਆ। ਮੈਨੂੰ ਤਾਂ ਕੋਈ ਬਿਰਲਾ ਹੀ ਕਦੇ ਦਿਖਿਆ ਜਿਹੜਾ ਆਪਦੇ ਅਫਸਰਾਂ ਦੇ ਜਾਂ ਆਪਦੇ ਬੌਸਸ ਦੇ ਹੁਕਮ ਮੋੜ ਕੇ ਕਹਿ ਸਕੇ ਕਿ ਭਾਈ ਸਾਹਿਬ ਮੇਰੇ ਤੋਂ ਇਹ ਕੰਮ ਨਹੀਂ ਤਾਂ ਜਿੰਨੇ ਵੀ ਜਿੰਨੇ IAS IPS ਜਿਹੜਾ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਜਿੰਨੇ ਕੰਮ ਹੋਏ ਨੇ, ਇਹ ਕਿਹਨਾਂ ਨੇ ਕੀਤੇ ਨੇ, ਕਿਹਨਾਂ ਨੇ ਕੀਤੇ ਆ? ਕਦੇ ਸੋਚਿਆ ਆਪਾਂ ਜੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਜਾਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਜਾਂ ਹੋਰ, ਇਹ ਆਈ ਸਾਡੇ ਵਿੱਚੋਂ ਹੀ ਗਏ ਹੋਏ IPS IAS ਅਫਸਰ ਨੇ। ਇਹ ਸਾਰੇ ਭਾਰਤ ਮਾਤਾ ਦੇ ਲਾਲ ਨੇ। ਪੰਜਾਬ ਦਾ ਤੇ ਪੰਥ ਦਾ ਬੇੜਾ ਗਰਕ ਕਰਨ ਵਿੱਚ ਇਹਨਾਂ ਦਾ ਪੂਰਾ ਰੋਲ ਆ। ਇਹਨਾਂ ਦੇ ਨਾਲ ਸਿਆਸੀ ਪ੍ਰਧਾਨ ਜਿੰਨੇ ਨੇ, ਆ ਬਰਨਾਲਾ ਇਹਨੇ 1985 ਚ ਰਾਜੀਵ ਲੌਂਗੋਵਾਲ ਸਮਝੌਤਾ ਕਰਾਇਆ। ਉਹਦੇ ਵਿੱਚ ਲਿਖਾਤਾ ਵੀ ਚੰਡੀਗੜ੍ਹ ਪੰਜਾਬ ਨੂੰ ਤੇ ਦੂਜਾ ਉਹ SYL ਪੰਜਾਬ ਬਣਾ ਕੇ ਦਿਓ। ਪਹਿਲਾਂ 1978-79 ਦੇ ਗੇੜ ਵਿੱਚ ਬਾਦਲ ਨੇ ਬੇੜੀਆਂ 'ਚ ਵੱਟੇ ਪਾਏ ਸੀ, ਕਰੋੜਾਂ ਦਾ ਚੈੱਕ ਲੈ ਲਿਆ ਦੇਵੀ ਲਾਲ ਤੋਂ, ਜਿਹਦੇ ਨਾਲ ਪੰਜਾਬ ਦਾ ਕੇਸ ਕਮਜ਼ੋਰ ਹੋ ਗਿਆ। ਪੰਜਾਬ ਤਾਂ ਕਹਿੰਦਾ ਹਰਿਆਣੇ ਦਾ ਹੱਕ ਹੀ ਨਹੀਂ ਬਣਦਾ ਦਰਿਆਈ ਪਾਣੀਆਂ ਤੇ। ਇਹਨੇ ਚੈੱਕ ਕਬੂਲ ਕਰਕੇ ਉਹਨਾਂ ਦਾ ਪੱਖ ਮਜ਼ਬੂਤ ਕਰਤਾ। ਫਿਰ ਕੋਰਟ 'ਚ ਚਲੇ ਗਏ। ਫਿਰ ਪੰਜਾਬ ਤੇ ਹਰਿਆਣੇ ਤੇ ਰਾਜਸਥਾਨ ਦੇ ਵਿੱਚ ਤੇ ਦਿੱਲੀ 'ਚ ਕਾਂਗਰਸ ਦੀਆਂ ਸਰਕਾਰਾਂ ਆ ਗਈਆਂ। ਤਿੰਨਾਂ ਸਰਕਾਰਾਂ ਨੂੰ, ਰਾਜਸਥਾਨ ਦੇ ਮੁੱਖ ਮੰਤਰੀ ਨੂੰ, ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਤੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਇੰਦਰਾ ਨੇ ਧੱਕੇ ਨਾਲ ਉਹ ਜਿਹੜਾ ਕੇਸ ਕੂਸ ਸੀ ਉਹਦਾ ਖਿਊ ਖਾਤੇ ਹੋ ਗਿਆ। ਨਵਾਂ ਐਗਰੀਮੈਂਟ ਜਿਹੜਾ ਕਰਾਤਾ, ਜਿਹਦੇ ਤਹਿਤ SYL ਨਹਿਰ ਦਾ 81 ਚ ਟੱਕ 82 ਚ ਲਾਉਣ ਨੂੰ ਆਈ ਸੀ, ਜਦੋਂ ਆਪਾਂ ਕਪੂਰੀ ਮੋਰਚਾ ਲਾਇਆ 82 ਚ, 31 ਮਾਰਚ ਜਾਂ ਅਪ੍ਰੈਲ ਦੀ ਗੱਲ ਹੈ, 1 ਅਪ੍ਰੈਲ ਦੀ। ਹੁਣ ਉਹ ਜਿਹੜਾ ਬੇੜੀਆਂ 'ਚ ਵੱਟੇ ਪਾਏ, ਉਹ ਚਲੋ ਦਰਬਾਰੇ ਨੇ ਪਾਏ। ਉਦੋਂ ਜਿਹੜੀ ਸਹਿਮਤੀ ਬਣਾਈ ਉਹ ਦਰਬਾਰੇ ਨੇ ਬਣਾਈ। ਪਰ ਜਿਹੜਾ ਸਰਜੀਤ ਸਿੰਘ ਬਰਨਾਲਾ ਜਦੋਂ 1986 ਦੀ 26 ਜਨਵਰੀ ਨੂੰ ਉਸ ਐਗਰੀਮੈਂਟ ਦੀ ਪਹਿਲੀ ਮੱਦ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊ, ਜਦੋਂ ਪੂਰੀ ਨਹੀਂ ਸੀ ਹੋਈ, ਉਦੋਂ ਬਾਅਦ ਇੰਨੀ ਜ਼ੁਰਤ ਤਾਂ ਕਰ ਲੈਂਦਾ। ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਆਏ, ਸ਼ਾਇਦ ਉਦੋਂ ਸਿੰਚਾਈ ਮੰਤਰੀ ਸੀ, ਕੈਪਟਨ ਕਮਲਜੀਤ, ਇਹ ਕਿਹੜੇ ਕੈਪਟਨ ਕੂਟਨ ਜੇ? ਇਹਨਾਂ ਤੋਂ ਇਹ ਨਹੀਂ ਸਰਿਆ ਵੀ ਕਾਂਗਰਸ ਦੀ ਸੈਂਟਰ ਸਰਕਾਰ ਨੂੰ ਸਿੱਧਾ ਕਹਿਣ ਜਾਂ ਪੰਜਾਬ ਦੇ ਅਫਸਰ ਕਹਿਣ ਕਿ ਜੀ ਜਦੋਂ ਤੁਸੀਂ ਚੰਡੀਗੜ੍ਹ ਤਾਂ ਪੰਜਾਬ ਨੂੰ ਦਿੱਤਾ ਨਹੀਂ, ਤੇ ਸਾਰੇ ਸਮਝੌਤੇ ਚੋਂ ਇੱਕੋ ਮੱਦ ਵਾ ਕਿ ਜੀ ਪੰਜਾਬ ਨਹਿਰ ਪੱਟ ਕੇ ਦਊ। ਤੁਸੀਂ ਸਾਨੂੰ ਕਹਿੰਦੇ ਆ ਪਹਿਲਾਂ ਨਹਿਰ ਪੱਟੋ, ਪੰਜਾਬ ਤੁਹਾਨੂੰ ਨਹਿਰ ਕਿਉਂ ਪੱਟ ਕੇ ਦੇਵੇ? ਵੈਸੇ ਤਾਂ ਉਹੀ ਉਹ ਸਿਰੇ ਤੋਂ ਹੀ ਗੱਲ ਗਲਤ ਆ, ਪਰ ਜੇ ਚਲੋ ਮੰਨ ਵੀ ਆਏ ਤਾਂ ਨਹਿਰ ਦਾ ਜਿੰਨਾ ਕੰਮ ਹੋਇਆ ਉਹ ਬਰਨਾਲਾ ਸਰਕਾਰ ਦੇ ਵੇਲੇ ਹੋਇਆ। ਉਹ ਕੰਮ ਚੱਲੀ ਜਾਂਦਾ ਸੀ। ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ, ਮੀਟਿੰਗ ਹੋਈ ਜੁਝਾਰੂ ਸਿੰਘਾਂ ਦੀ। ਅਖੀਰ ਬੱਬਰ ਖਾਲਸਾ ਵਾਲਿਆਂ ਨੇ ਕਿਹਾ ਭਾਊ ਸੁਖਦੇਵ ਸਿੰਘ
ਉਹਨਾਂ ਨੇ ਕਿਹਾ ਵੀ ਇਹ ਚਲੋ ਸਾਡਾ ਕੰਮ ਆ। ਪਹਿਲਾਂ ਉਦੋਂ ਲਾਭ ਸਿੰਘ ਹੁਣੀ 1988 ਚ ਬਲੈਕ ਥੰਡਰ ਤੋਂ ਬਾਅਦ ਇੱਕ ਵਾਰੀ ਉਹ ਰੋਪੜ ਵਾਲੇ ਏਰੀਏ ਚ 35-40 ਉੱਥੇ ਬੰਦੇ ਮਾਰ ਕੇ ਸੁਨੇਹਾ ਦੇ ਚੁੱਕੇ ਸੀ ਵੀ ਭਾਈ ਇਹ ਰੋਕ ਦੋ ਕੰਮ, ਪਰ ਚੱਕੀ ਹੋਈ ਲੰਬੜਾਂ ਦੀ ਘੁੱਗੀ ਕਾਂ ਦੇ ਬਰਾਬਰ ਬੋਲੇ। ਸੈਂਟਰ ਸਰਕਾਰ ਦੀ ਜਿਨ੍ਹਾਂ ਨੇ ਉਂਗਲ ਲਈ ਹੋਈ ਸੀਗੀ ਉਹ ਕਹਿੰਦੇ ਅਸੀਂ ਬਣਾਵਾਂਗੇ। ਫਿਰ ਦੋ ਉੱਥੇ SYL ਦੇ ਹੈੱਡਕੁਆਟਰ ਚ ਐਕਸੀਅਨ ਤੇ ਇੱਕ ਵੱਡਾ ਅਫਸਰ ਗੱਡੀ ਚਾੜੇ ਤੇ ਉਦੋਂ ਬਾਅਦ ਨਹਿਰ ਦਾ ਚਮਚਾ, ਨਹਿਰ ਚ ਇੱਕ ਸੀਮੈਂਟ ਦਾ ਚਮਚਾ ਨਹੀਂ ਲੱਗਣ ਦਿੱਤਾ। ਭਾਊ ਜਟਾਣੇ ਹੁਣਾਂ ਨੇ ਇਹ ਕੰਮ ਕੀਤਾ। ਪੰਜਾਬ ਦੇ ਪਾਣੀ ਰੋਕੇ ਸਿੰਘਾਂ ਨੇ। ਹੁਣ ਕਿਸਾਨ ਜਥੇਬੰਦੀਆਂ ਫਿਰ ਸਰਗਰਮ ਨੇ। ਪਿਛਲੇ ਦਿਨੀ ਉੱਥੇ ਪਾਣੀ ਮਾਰ ਕੇ ਭਗਵੰਤ ਮਾਨ ਨੇ ਜਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਆਪਣੇ ਸਾਹਮਣੇ ਹੀ ਆ, 5-4 ਦਿਨ ਦੀ ਗੱਲ। ਉਹ ਕਹਿੰਦੇ ਆ ਪੰਜਾਬ ਦਾ ਪਾਣੀ ਲੁੱਟਣਾ, ਪਰ ਕਦੇ ਨਾ ਕਦੇ ਤਾਂ ਇਹੋ ਜਿਹੇ ਦਿਨ ਆਉਣਗੇ ਨਾ ਜਦੋਂ ਪੰਜਾਬ ਚੋਂ ਕੋਈ ਬੋਲਣ ਜੋਗਾ ਹੀ ਨਹੀਂ ਹੋਊ। ਪੰਜਾਬ ਦਾ ਹਿੰਦੀਕਰਨ ਕਰਨਾ, ਪਰ ਕਦੇ ਤਾਂ ਦਿਨ ਆਉਣਗੇ ਨਾ ਜਦੋਂ ਕੋਈ ਬੋਲਣ ਜੋਗਾ ਨਹੀਂ ਹੋਊਗਾ। ਇੱਥੇ ਅੰਮ੍ਰਿਤਸਰ ਇੱਕ ਲਾਲੇ ਦੀ ਦੁਕਾਨ ਤੇ ਮੈਂ ਗਿਆ ਤੇ ਉਹਨਾਂ ਨੇ ਜਿੰਨੇ ਬੰਦੇ ਰੱਖੇ ਹੋਏ ਸਾਰੇ ਹਿੰਦੀ ਬੋਲਣ ਵਾਲੇ। ਮੈਂ ਕਿਤੇ ਕਹਿ ਬੈਠੇ ਆ, ਉਹ ਚਾਰੇ ਖੁਰ ਚੱਕ ਕੇ ਮੈਨੂੰ ਪਵੇ। ਮੈਂ ਉਹਨੂੰ ਹੱਸ ਕੇ ਟਾਲਤਾ, ਮੈਂ ਕਿਹਾ ਵੀ ਕੋਈ ਗੱਲ ਨਹੀਂ ਲਾਲਾ ਜੀ, ਵਕਤ ਆ ਜਾਊਗਾ, ਵਕਤ ਦੀ ਬਾਤ ਆ। ਉਹ ਵੀ ਟਾਈਮ ਸੀ ਤੇ ਇਹ ਵੀ ਟਾਈਮ ਆ, ਕੋਈ ਗੱਲ। ਪਰ ਅੱਜ ਇੱਕ ਹੋਰ ਮਸਲਾ ਜੀ ਤੇ ਜ਼ਰੂਰੀ ਗੱਲ ਕਰਨੀ ਆ। ਦੋ ਮਸਲੇ, ਇੱਕੋ ਗੱਲ ਦੇ ਦੋ ਨੁਕਤੇ ਆ, ਬੜੇ ਜ਼ਰੂਰੀ ਹੈ। ਅੱਜ ਲੁਧਿਆਣੇ ਦੀ ਸਪੈਸ਼ਲ UAPA ਅਦਾਲਤ ਦੇ ਜੱਜ ਮੈਡਮ ਸਰੂ ਮਹਿਤਾ ਕੌਸ਼ਿਕ ਨੇ ਮਾਛੀਵਾੜੇ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀ 23 ਜੁਲਾਈ 2010 ਨੂੰ। 2026 ਹੋ ਗਿਆ ਅੱਜ, 16 ਸਾਲ। ਉਹਦੇ ਵਿੱਚ ਜਿਹੜਾ UAPA ਦੀਆਂ ਧਾਰਾਵਾਂ ਤਹਿਤ ਪਰਚਾ ਸੀ, ਉਹਦਾ ਫੈਸਲਾ ਹੋਇਆ ਤੇ ਚਰਨਜੀਤ ਸਿੰਘ ਉਰਫ ਪਟਿਆਲਵੀ ਵਾਸੀ ਪਿੰਡ ਬੂਟਾ ਸਿੰਘ ਵਾਲਾ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਉਹਨੂੰ ਬਰੀ ਕੀਤਾ। ਜ਼ਿਕਰਯੋਗ ਆ ਇਸ ਕੇਸ ਵਿੱਚ ਗਰਮੇਲ ਸਿੰਘ ਬੋਬਾ ਵਾਸੀ ਪਿੰਡ ਬੂਟਾ ਸਿੰਘ ਵਾਲਾ ਨੂੰ 7 ਮਾਰਚ 2012 ਨੂੰ ਬਰੂਦ ਐਕਟ ਵਿੱਚ ਵਧੀਕ ਸੈਸ਼ਨ ਜੱਜ ਸ਼੍ਰੀ ਮੁਹੰਮਦ ਗੁਲਜ਼ਾਰ ਨੇ 10 ਸਾਲ ਦੀ ਸਜ਼ਾ ਸੁਣਾਈ ਸੀ ਤੇ ਚਰਨਜੀਤ ਸਿੰਘ ਨੂੰ, ਜਿਹਨੂੰ ਅੱਜ ਬਰੀ ਕਰਾਰ ਦਿੱਤਾ, ਉਹਨੂੰ ਉਦੋਂ ਭਗੌੜਾ ਕਰਾਰ ਦੇ ਦਿੱਤਾ ਸੀ। ਚਰਨਜੀਤ ਸਿੰਘ ਨੂੰ ਇਸ ਕੇਸ ਵਿੱਚ ਹਾਈ ਕੋਰਟ ਨੇ ਵੀ ਜ਼ਮਾਨਤ ਨਹੀਂ ਸੀ ਦਿੱਤੀ ਤੇ ਕੇਸ ਦਾ ਨਿਪਟਾਰਾ ਜਲਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸੀ। ਮੰਝਪੁਰ ਸਾਹਿਬ ਆਪਣੇ ਭਰਾ ਨੇ ਇਹ ਕੇਸ ਲੜਿਆ ਤੇ ਆਖਰ ਇਹ ਕੇਸ ਜਿਹੜਾ ਹੈ ਅੱਜ ਬਰੀ ਹੋ ਗਿਆ। ਹੁਣ ਮੈਂ ਅਗਲੇ ਮੇਨ ਨੁਕਤੇ ਤੇ ਆਉਣਾ। ਕੱਲ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਉੱਤੇ ਸੁਣਵਾਈ ਸੀ, ਜਿਹਦੇ ਵਿੱਚ ਚੱਲਦੀ ਗੱਲ ਦੇ ਵਿੱਚ ਇਹ ਆ ਗਿਆ ਵੀ ਜਿਹੜਾ ਉਮਰ ਖਾਲਦ ਤੇ ਸ਼ਰਜੀਲ ਇਮਾਮ ਦਾ ਮੁਕੱਦਮਾ ਚੱਲਦਾ ਕਿੰਨੇ ਸਾਲਾਂ ਤੋਂ ਅੰਦਰ ਆਓ, 2020 ਤੋਂ 6 ਸਾਲ ਹੋ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ UAPA ਦਾ ਜਿਹੜਾ ਐਕਟ ਵਾ, ਇਹਦੇ ਵਿੱਚ ਕਿਸੇ ਨੂੰ ਸਜ਼ਾ ਤਾਂ ਹੁੰਦੀ ਨਹੀਂ, ਮਸਾਂ 1% ਸਜ਼ਾ। ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ, ਅੱਜ ਦੇ ਅਖਬਾਰਾਂ 'ਚ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ 1-2% ਬੰਦਿਆਂ ਨੂੰ ਸਜ਼ਾ ਹੁੰਦੀ ਆ। ਜੇ ਤੁਸੀਂ 100 ਪਰਚਾ ਲਿਆਉਂਦੇ ਹੋ, 2 ਨੂੰ ਮਸਾਂ ਸਜ਼ਾ ਹੁੰਦੀ ਆ, 98 ਬਰੀ। ਤੇ ਅਗਲੀ ਗੱਲ ਹੋਰ, ਜੇ 2 ਜਣਿਆਂ ਨੂੰ ਟ੍ਰਾਇਲ ਕੋਰਟ ਜਿਹੜੀ ਸਪੈਸ਼ਲ ਬਣਾਈ ਹੁੰਦੀ ਆ UAPA ਦਾ ਇਕੱਲਾ ਕੇਸ ਚੱਲੂਗਾ, ਜੱਜ ਵੀ ਇਹਨਾਂ ਦੇ, ਵਕੀਲ ਵੀ ਇਹਨਾਂ ਦੇ, ਤੇ ਉੱਥੇ ਬੜਾ ਔਖਾ ਹੁੰਦਾ ਬਚਾਅ ਪੱਖ ਲਈ, ਤੇ ਉੱਥੇ ਸਜ਼ਾ ਕਰਵਾਉਂਦੇ ਆ। ਬੰਦਾ ਜਾਂਦਾ ਹਾਈ ਕੋਰਟ, ਉੱਥੇ ਪਹਿਲੀ ਝਟਕੇ ਹੀ ਹਾਈ ਕੋਰਟ ਦੇ ਵਿੱਚੋਂ ਕੇਸ ਜਿਹੜਾ ਬਰੀ ਹੋ ਜਾਂਦਾ। ਮੇਰੇ ਨਾਲ ਦੇ ਮੇਰੇ ਘਰੋਂ ਮੁੰਡੇ ਰਵੀ ਤੇ ਜਗਦੇਵ ਫੜੇ ਸੀ, ਇਹਨਾਂ ਨੂੰ ਸਜ਼ਾ ਹੋ ਗਈ 3 ਟਾਈਮ ਉਮਰ ਕੈਦ ਕਰਤੀ। ਜਿੱਦਣ ਸਜ਼ਾ ਹੋਈ, ਅਤਿੰਦਰਪਾਲ ਸਿੰਘ ਖਾਲਿਸਤਾਨੀ ਨੇ ਬੜਾ ਮੇਰੇ ਖਿਲਾਫ ਵੀ ਉੱਥੇ ਆਪਦੇ ਪ੍ਰੋਗਰਾਮ 'ਚ ਭਗਾਈ ਜੀ ਮਾਰੀ। ਕਈਆਂ ਨੂੰ ਲੱਗਿਆ ਵੀ ਪਤਾ ਨਹੀਂ ਕੀ ਬੰਬ ਡਿੱਗ ਪਿਆ। ਆਖਰ ਮੰਝਪੁਰ ਨੇ ਜਾਂ ਕੇਸ ਹਾਈ ਕੋਰਟ 'ਚੋਂ ਉਹ ਕੇਸ ਸਾਰੇ ਦੇ ਰੋਕ ਹੀ ਲੱਗ ਗਈ, ਉਹਦੇ ਕੇਸ ਹੀ ਇੰਨਾ ਕੱਚਾ ਸੀ, ਕੋਈ ਰਿਕਵਰੀ ਨਹੀਂ। ਉਹੀ ਮੇਰੇ ਘਰੋਂ ਮੁੰਡੇ ਵੈਸੇ ਹੀ ਫੜੇ ਤਰੇ। ਤੋਂ ਕਹਿਣ ਦੀ ਗੱਲ ਇਹ ਆ ਕਿ UAPA ਦੇ ਬਾਰੇ ਜਦੋਂ ਪਿਛਲੇ 5-7 ਸਾਲਾਂ ਤੋਂ ਅਸੀਂ ਕਲਪਦੇ ਸੀ ਕਿ ਇਹ ਕੇਸ ਬਣਨ ਲਈ ਤਾਂ ਬਹੁਤ ਵਧੀਆ ਕਿਸੇ ਬੰਦੇ ਦੇ UAPA ਲੱਗ, ਪਰ ਕਰਦੇ ਕੀ ਆ, 5-7 ਸਾਲ ਨੂੰ ਅੰਦਰ ਰੱਖਦੇ ਆ, ਬੰਦਾ ਬਰੀ ਕਰ ਦਿੰਦੇ। ਜਦੋਂ ਇਹ ਗੱਲ ਅੱਜ ਸੁਪਰੀਮ ਕੋਰਟ ਕਹਿ ਰਹੀ ਹੈ, ਇਹ ਸਾਰੀਆਂ ਗੱਲਾਂ ਸੁਪਰੀਮ ਕੋਰਟ ਨੇ ਕਹੀ ਕਿ 1% ਦਾ ਸਜ਼ਾ ਹੁੰਦੀ ਹੈ UAPA 'ਚ, ਉਹ ਵੀ ਉੱਪਰੋਂ ਬਰੀ ਹੋ ਜਾਂਦਾ। ਇਹਦਾ ਮਤਲਬ UAPA 100% ਫੇਲ ਚੀਜ਼ ਹੈ। ਹੁਣ ਜਦੋਂ ਇੱਕ ਬੰਦਾ ਬਰੀ ਹੁੰਦਾ
ਜੇ ਤਾਂ ਉਹ ਦੋਸ਼ੀ ਪਾਇਆ ਜਾਵੇ, ਉਹਨੂੰ ਕਾਨੂੰਨ ਅਨੁਸਾਰ ਤੁਸੀਂ ਸਾਬਤ ਕਰ ਦੋ ਆਪਦੀ ਅਦਾਲਤ ਵਿੱਚ ਵੀ ਹੁਣ ਤਾਂ ਤੈਨੂੰ ਅੰਦਰ ਰਹਿਣਾ ਹੀ ਪਊ, ਫੇਰ ਵੀ ਗੱਲ ਆ। ਜਦੋਂ ਉਹ ਬੰਦਾ ਬਿਲਕੁਲ ਬੇਦੋਸ਼ਾ ਮੰਨ ਕੇ ਬਰੀ ਕੀਤਾ ਜਾਂਦਾ, ਤਾਂ ਇਹ ਮੁਲਕ ਦੇ ਵਿੱਚ ਉਹ ਸਿੱਖ ਜਾਂ ਉਹਦੇ ਆਲੇ ਦੁਆਲੇ ਦੇ ਲੋਕ ਕੀ ਇਹ ਨਹੀਂ ਮਹਿਸੂਸ ਕਰਨਗੇ ਕਿ ਇਹਨਾਂ ਨੇ ਭੜੂਆਂ ਨੇ ਤਾਂ ਕਾਨੂੰਨ ਹੀ ਇਸ ਕੰਮ ਲਈ ਬਣਾਏ ਹੋਏ ਨੇ ਕਿ ਬੰਦਾ ਫੜ ਲਓ, 5-10 ਸਾਲ ਅੰਦਰ ਰੱਖੋ ਤੇ ਮੁੜ ਕੇ ਬਾਅਦ ਵਿੱਚ ਭਰੀ ਕਰ ਦੋ। ਆਹ ਵਾ UAP। ਪਿੱਛੇ ਜੇ ਇੱਕ ਵਾਰੀ ਸਰਕਾਰ ਨੂੰ ਚਾਅ ਚੜ ਗਿਆ, ਦਿੱਲੀ ਵਾਲਿਆਂ ਨੇ, NIA ਵਾਲਿਆਂ ਨੇ ਪੰਜਾਬ ਦੇ ਵਿੱਚ ਦੇ ਛਾਪੇ ਤੇ ਛਾਪਾ, ਉਦੋਂ ਘੱਟੋ ਘੱਟ 35-40 ਮੁੰਡੇ ਫੜ ਕੇ ਉਹਨਾਂ ਸਾਰਿਆਂ ਨੂੰ ਕੀਤਾ ਕੀ ਗਿਆ ਸੀ। ਹੁਣ ਕਈਆਂ ਨੂੰ ਗੱਲ ਬੁਰੀ ਲੱਗਣੀ ਆ, ਬਾਹਰਲੇ ਮੁਲਕਾਂ ਦੇ ਵਿੱਚੋਂ ਸਰਕਾਰ ਦੇ ਟੱਟੂਆਂ ਨੇ ਇੱਥੇ ਮੁੰਡਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਬਾਤਾਂ ਕਰਨੀਆਂ। ਹੁਣ ਇੱਥੇ ਮੁੰਡੇ ਭੋਲੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਕਈਆਂ ਨੂੰ ਨਹੀਂ ਪਤਾ ਵੀ ਇਹ ਤਾਂ ਬੰਦਾ ਭਾਰਤ ਸਰਕਾਰ ਨੇ ਕੈਨੇਡਾ 'ਚ ਸੈੱਟ ਕੀਤਾ, ਇਹਨੂੰ ਖਾੜਕੂ ਜਿਹਾ ਬਣਾ ਕੇ ਉਹ ਲੱਗਣ ਲਾਇਆ ਹੋਇਆ ਵੀ ਬੰਦਾ ਸਮਝੇ ਵੀ ਇਹ ਤਾਂ ਬੜਾ ਬੰਦੇ ਮਾਰ ਆ, ਇਹ ਤਾਂ ਬੜਾ ਘੈਂਟ ਆ, ਇਹ ਤਾਂ ਭਿੰਡਰਾਂ ਦੀ ਫੋਟੋ ਸੰਤਾਂ ਦੀ ਲਾਈ ਹੋਈ ਹੈ। ਉਹ ਵਿਚਾਰੇ ਨਿਆਣੇ 2-4 ਗੱਲਾਂ ਕਰ ਬੈਠਦੇ ਆ ਤੇ ਉਹ ਫਿਰ ਉਹਨੂੰ ਪੁਲਿਸ ਵਾਲੇ ਬੁਲਾ ਲੈਂਦੇ ਆ, ਕੱਢ ਓਏ ਮੋਬਾਈਲ, ਤੂੰ ਫਲਾਣੇ ਨਾਲ ਗੱਲਾਂ ਕਰਦਾ, ਤੇਰੀਆਂ ਤਾਂ ਬੜੀਆਂ ਖਤਰਨਾਕ, ਚੱਲ ਭਾਈ UAPA ਲਾ ਕੇ ਅੰਦਰ, ਕੋਲੋਂ ਇੱਕ ਅੱਧਾ ਪਿਸਤੌਲ ਪਾ ਦਿੰਦੇ। ਉਦੋਂ ਬੜਾ ਇੱਕ ਲਹਿਰ ਹੀ ਚੱਲ ਪਈ, 35-40 ਬੰਦੇ ਫੜਦੇ। ਕੁਦਰਤੋਂ ਸੁਖਪਾਲ ਸਿੰਘ ਖਹਿਰੇ ਕੋਲੇ ਕਿਸੇ ਨੇ ਪਿੱਟੇ ਹੋਣੇ ਆ, ਇਹ ਜਾ ਕੇ ਉਹਨਾਂ ਮਾਮਲਿਆਂ ਦੇ ਵਿੱਚ ਰੌਲਾ ਪਾਇਆ, ਇਹਨੇ ਤੱਥਾਂ ਨਾਲ ਸਾਬਤ ਹੀ ਕਰਤਾ ਵੀ ਯਾਰ ਤੁਸੀਂ ਨਜਾਇਜ਼ ਕਰ ਰਹੇ ਹੋ। ਸਰਕਾਰ ਨੂੰ NIA ਵਿੱਚੋਂ NIA ਵਾਲਿਆਂ ਨੂੰ ਉਹ ਗੱਲ ਬੁਰੀ ਲੱਗੀ, ਉਹਦੇ 'ਚ ਸੁਖਪਾਲ ਖਹਿਰੇ ਨੂੰ ਟੰਗਤਾ, ਬਾਅਦ 'ਚ ਨੇ ਇਹਦੇ ਵੀ ਜਲੀਲ ਕੀਤਾ। ਹੁਣ ਇਸ ਮੌਕੇ ਜੇਕਰ ਕੋਈ ਪਾਰਟੀ ਉੱਠ ਕੇ ਸਟੈਂਡ ਲਵੇ ਕਿ UAPA ਅਸੀਂ ਹਟਾਵਾਂਗੇ, ਕੋਈ ਹੈਗੀ ਆ ਕਾਂਗਰਸੀ ਆ ਬਾਗੀ ਵਿਰੋਧੀ, ਕਾਂਗਰਸ ਤਾਂ ਆਪ ਟਾਡਾ ਤੇ ਪੋਟਾ ਬਣਾਈ ਫਿਰਦੀ। ਸੋ ਜਿਸ ਮੁਲਕ ਦੇ ਵਿੱਚ ਸਰਕਾਰਾਂ ਇਹੋ ਜਿਹੇ ਕਾਨੂੰਨ ਬਣਾਉਂਦੀਆਂ, ਕਾਲੇ ਕਾਨੂੰਨ, ਅਖੇ ਜੀ ਅੰਗਰੇਜ਼ ਕਾਲੇ ਕਾਨੂੰਨ ਬਣਾਉਂਦੇ ਸੀ, ਇਹ ਬੜੇ ਚਿੱਟੇ ਬਣਾਉਂਦੇ। ਸੋ ਕੁੱਲ ਮਿਲਾ ਕੇ ਭਾਰਤੀ ਨਿਜ਼ਾਮ, ਭਾਰਤੀ ਸਿਸਟਮ ਘੱਟ ਗਿਣਤੀਆਂ ਦਾ ਵੈਰੀ ਆ। ਹਿੰਦੂ ਵੀ ਪਿੱਟਦੇ ਫਿਰਦੇ ਆ ਇੱਥੇ ਤਾਂ ਕਿ ਹਿੰਦੂ ਖਤਰੇ 'ਚ ਆ। ਸੋ ਸਾਡੇ ਸਾਰਿਆਂ ਲਈ ਇਹ ਸੋਚਣ ਵਿਚਾਰਨ ਦਾ ਮੁੱਦਾ ਕਿ ਇਸ ਬਾਬਾ ਜਰਨੈਲ ਸਿੰਘ ਵਾਲੀ ਗੱਲ ਇਹ ਨਾ ਕਹੀਏ ਕਿੱਥੇ ਫਸ ਗਏ, ਇਹ ਕਹੀਏ ਵੀ ਛੁੱਟਣਾ ਕਿਵੇਂ। ਜੇਕਰ ਇਸ ਪਾਸੇ ਬਿਰਤੀ ਲਾਵਾਂਗੇ ਤਾਂ ਰਾਹ ਵੀ ਲੱਭੇ ਆਉਣਗੇ, ਬੁਲਟ ਦਾ, ਬੈਲਟ ਦਾ, ਤਾਂ ਇਹ ਤੋਂ ਬਿਨਾਂ ਤੀਜਾ, ਚੌਥਾ, ਪੰਜਵਾਂ ਕੋਈ ਰਾਹ ਤਾਂ ਸੱਚੇ ਪਾਤਸ਼ਾਹ ਸਾਨੂੰ ਦੇ। ਸਾਡੀ ਨੀਤ ਸਿੱਧੀ ਹੋਣੀ ਚਾਹੀਦੀ। ਸੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।